तो मैं मुंडे लैन जा रहा था, मुंडे भेजता घरे, मुंडे भेजता घरे मेरे तो इन्होंने हम मुंडिया बंदे ने हमला किया जो सोनू आ मीनस लड़ाई सोनू जड़िया। बाद जो असी आ रहे हैं उतों तो मैं मेरी बेटी मेरा घर वाला असी दोनों जो तिन्ने जाने आ रहे हैं। इन्होंने अपना पिछों पहले ही मूला किया सी प्रोग्राम मारा पीटी का, इन्होंने अपना समान पहले ही तैयार किया सी। आए आ साडे उत्ते असी तुरे आ रहे हैं, साडे पिछों दी आण के बुरी तरीके नाल हमला किया गया कि असीं हाथ पल्ला जोड़िया कि नहीं असीं लड़ाई नहीं करनी, लड़ाई 'च कोई फायदा नहीं है, जो भी गल है बह के सॉल्व करांगे। पर जिहड़ी बबला ते ओहदा मुंडा है ना वो मतलब पहले ही तैयारियां 'ਚ इस लड़ाई 'ਚ कि मैं नशे वेचदा या मैं की करदा, मेरे जाके रोहड़ी सेक्टर 16 अंदर जाके वेरीफिकेशन कर सकती हो कि मैं गुरु घर नाल जुड़िया बंदा है, मेरे नाल बड़ी जास्ती की। अगर इदा ही सिखा की पंगे उतरते हैं कौन होगा? तुसीं कहंदे सी अमृत संचार कराना, अमृत संचार तां होगा जो बंदा सिख बनन नूं तैयार होए। इहो जिहे अगर वितकरे होणगे मतरेई मां वर्गा तो किहड़ा बंदा सिख बनन नूं फिरेगा? मेरी कुड़ी दे उत्ते हमला किया गया, मेरे उत्ते हमला किया गया, मेरे घर वाले दे उत्ते काचू छुरियां मारियां गईयां। फिर इन्होंने पापा नूं घेर लिया, पापा नूं घेरिया तो पापा कभी इधर नूं भज्जे, बाइक खड़ी सी बाइक कभी बाइक के पिछे भज्जे, कभी किसी के घर भज्जे। तो फिर उस तो बाद पापा नूं मारदे मारदे मैनूं भी नाल ही उन्होंने फड़ लिया। ਮਨਜੀਤ ਸਿੰਘ ਹੋਰਾਂ ਦੀ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਤੁਹਾਡੇ ਘਰ ਵਾਲੇ ਦੀ ਅਸੀਂ ਗੱਲ ਕਰ ਰਹੇ ਹਾਂ, ਗਵਾਹੀ ਹੋਈ ਹੈ ਹਲੇ ਤੱਕ ਵੀ 4-5 ਪੁਲਿਸ ਵਾਲੇ ਆਉਂਦੇ ਨੇ ਜੋ ਬਿਆਨ ਦਿੰਦੇ ਨੇ, ਬਿਆਨ ਵਗੈਰਾ ਕਾਨੂੰਨੀ ਤੌਰ ਤੇ ਕੰਮ ਹੋਇਆ? नहीं हजे नहीं कुछ भी होया। ਤਿੰਨ ਹੋ ਗਏ ਸੀਗੇ, ਨਾ ਤਾਂ ਕੋਈ ਕਮੇਟੀ ਤੋਂ, ਨਾ ਤਾਂ ਕੋਈ ਗੁਰਦੁਆਰਾ ਸਿੰਘ ਸਭਾ ਤੋਂ ਤੇ ਨਾ ਕੋਈ ਪੁਲਿਸ ਉੱਤੇ ਕਾਰਵਾਈ ਲਈ ਪਹੁੰਚੀ। ਜਦੋਂ ਅਸੀਂ ਉੱਤੇ ਪਹੁੰਚੇ ਹਾਂ ਤਾਂ ਫਿਰ ਮੈਂ ਉੱਤੇ ਬਿਆਨ ਦਿੱਤਾ ਕਿ 6 ਵਜੇ ਤੋਂ ਨਹੀਂ ਅਗਰ ਪੁਲਿਸ ਇੱਥੇ ਨਹੀਂ ਆਊਗੀ ਤਾਂ ਅਸੀਂ ਜਿਹੜਾ 12 ਮੇਨ ਜਿਹੜਾ ਹਾਈਵੇ ਆ ਜਿਹੜਾ ਉਹ ਰਿੰਗ ਰੋਡ ਆ ਅਸੀਂ ਉਹਨੂੰ ਜਾਮ ਕਰ ਦੇਣਾ। 4 ਦਿਨ ਹੋ ਗਏ, ਤੁਸੀਂ ਅੱਜ ਕਹਿ ਰਹੇ 10 ਦਿਨ ਹੋ ਗਏ, ਇੱਕ ਵਾਰ ਵੀ ਇੱਕ ਪੁਲਿਸ ਵਾਲਾ ਇਹਨਾਂ ਦਾ ਬਿਆਨ ਲੈਣ ਨਹੀਂ ਆਇਆ। ਉਲਟਾ ਜਿਹੜੇ ਪੁਲਿਸ ਵਾਲੇ ਆਉਂਦੇ ਧਮਕਾ ਕੇ ਚਲੇ ਜਾਂਦੇ ਮੁੰਡੇ ਨੂੰ ਜੀ ਅਸੀਂ ਇੱਦਾਂ ਕਰ ਦਾਂਗੇ ਉੱਦਾਂ ਕਰ ਦਾਂਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਰੋਣੀ ਸੈਕਟਰ 16 ਦੇ ਅੰਦਰ। ਜਿਵੇਂ ਲਗਾਤਾਰ ਆਪਣੇ ਚੈਨਲ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਦੇਖਿਆ ਹੈਗਾ ਕਿ ਇੱਕ ਅੰਮ੍ਰਿਤਧਾਰੀ ਪਰਿਵਾਰ ਨੂੰ ਕਿੰਨੇ ਜ਼ਾਲਿਮਾਨਾ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਹੁੰਦਾ, ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲਗਾਤਾਰ ਇੰਡੀਆ ਦੇ ਅੰਦਰ ਸਾਡੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਕਦੀ ਸਾਡੀ ਪੱਗ ਨੂੰ ਨਿਸ਼ਾਨਾ ਬਣਾਇਆ ਜਾਂਦਾ, ਕਦੀ ਸਾਡੀ ਦਾੜੀ ਕੇਸਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈਗਾ। ਤੇ ਹੁਣ ਅੰਮ੍ਰਿਤਧਾਰੀ ਸਿੱਖ ਲਗਾਤਾਰ ਅਸੀਂ ਦੇਖਦੇ ਹੈਗੇ ਹਾਂ ਕੁਝ ਮਹੀਨਿਆਂ ਦੇ ਬਾਅਦ ਕਿਸੇ ਨਾ ਕਿਸੇ ਇਲਾਕੇ 'ਚ ਅਜਿਹੀ ਘਟਨਾ ਆਉਂਦੀ ਹੈ ਕਿ ਸਿੱਖਾਂ ਦੇ ਉੱਤੇ ਹਮਲਾ ਹੁੰਦਾ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਨਾਟਕ ਚੱਲਦਾ ਹੈ, ਲੇਕਿਨ ਕਿਤੇ ਨਾ ਕਿਤੇ ਦੋਸ਼ੀ ਇੱਕ ਕਰਕੇ ਜ਼ਮਾਨਤ ਦੇ ਉੱਤੇ ਆ ਜਾਂਦੇ ਨੇ। ਔਰ ਇਸ ਸਾਰੀ ਘਟਨਾ ਦੇ ਵਿਚਕਾਰ ਵੀ 3 ਬੰਦਿਆਂ ਦੀ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ, ਧਾਰਾ 307 ਦਾ ਕੇਸ ਜਿਹਨ ਅਟੈਂਪਟ ਟੂ ਮਰਡਰ ਦਾ ਸੀ, ਉਹਨਾਂ ਦੇ ਵਿੱਚੋਂ ਦੇ ਵੀ ਇੱਕ ਸ਼ਖਸ ਨੂੰ ਜ਼ਮਾਨਤ ਮਿਲ ਗਈ ਹੈ। ਇਹ ਕੀ ਸਾਰਾ ਮਸਲਾ ਅਸੀਂ ਉਹ ਸਾਰੀ ਗੱਲ ਵੀ ਕਰਾਂਗੇ। ਤੇ ਖਾਸ ਤੌਰ ਦੇ ਉੱਤੇ ਸਰਦਾਰ ਮਨਜੀਤ ਸਿੰਘ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਉਹ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਉਹਨਾਂ ਨਾਲ ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂਝ ਤੋਂ ਕਰਨੇ ਆ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮਨਜੀਤ ਸਿੰਘ ਜੀ, ਕੀ ਹੋਇਆ ਤੁਹਾਨੂੰ? ਕਿੰਨੇ ਸੱਟਾਂ ਮਾਰੀਆਂ? ਕਿਵੇਂ ਸਾਰਾ? ਮੈਂ ਮੁੰਡਾ ਮੇਰਾ ਉੱਥੇ ਜਾ ਰਿਹਾ ਸੀ ਤੇ ਮੈਂ ਮੁੰਡੇ ਨੂੰ ਲੈਣ ਜਾ ਰਿਹਾ ਸੀ, ਮੁੰਡੇ ਨੂੰ ਭੇਜਤਾ ਘਰੇ, ਮੁੰਡੇ ਨੂੰ ਭੇਜਤਾ ਘਰੇ ਮੇਰੇ ਤੇ ਇਹਨਾਂ ਨੇ ਮੁੰਡਿਆਂ ਬੰਦੇ ਨੇ ਹਮਲਾ ਕੀਤਾ ਜਿਹੜਾ ਸੋਨੂ ਆ मीनस लड़ाई सोनू जड़िया। एक लेडीज़ थी, एक मुंडा सी, बाकी पाँच सत्त कुड़ियाँ सी छोटी छोटिया जिन्होंने मार मार डंडे चाकू मेरे घर वाली नूं मेरे कुड़ी नूं बहुत मेरे जास्ती की है, बहुत माड़ा किया है। हालांकि मैं किसी के लड़ाई तो झगड़ा, मैं गुरु घर जुड़िया बंदा है। मेरी वेरी क्वेश्चन कर लो कि मैं नशे वेचदा या मैं की करदा, मेरे जाके रोहड़ी सेक्टर 16 अंदर जाके वेरीफिकेशन कर सकती हूँ कि मैं गुरु घर नाल जुड़िया बंदा है,
ਮੇਰੇ ਨਾਲ ਬੜੀ ਜ਼ਿਆਦਤੀ ਕੀਤੀ ਜੀ। ਤੁਸੀਂ ਕਿਰਤ ਕੀ ਕਰਦੇ ਹੋ, ਰੋਜ਼ੀ ਰੋਟੀ ਕਿਵੇਂ ਕਮਾਉਂਦੇ ਆਟੋ ਚਲਾਉਂਦਾ ਮੈਂ। 3 ਵੀਲਰ ਚਲਾਉਂਦੇ ਹੋ? ਹਾਂਜੀ ਹਾਂਜੀ ਤੇ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ, ਕੀ ਤੁਹਾਡੀ ਉਹਨਾਂ ਨਾਲ ਕੋਈ ਜਾਣ ਪਛਾਣ ਜਾਂ ਕੋਈ ਪੜੋਸਦਾਰੀ ਸੀ, ਜਾਣਦੇ ਹੋ ਤੁਸੀਂ ਉਹਨਾਂ ਨੂੰ? ਬਾ ਪੜੋਸਦਾਰੀ ਆ, ਮਾੜਾ ਮੋਟਾ ਜੀ ਪੜੋਸਦਾਰੀ ਜੀ ਆ ਬਸ। ਲੱਗਦਾ ਕਿ ਉਹਨਾਂ ਦਾ ਕੋਈ ਲੈਣ ਦੇਣ ਨਹੀਂ, ਸਾਡਾ ਕੋਈ ਮਤਲਬ ਨਹੀਂ ਰੱਖਦੇ ਸੀ, ਲੇਕਿਨ ਉਹਨਾਂ ਨੇ ਸਾਡੇ ਤੇ ਬੜਾ ਮਾੜਾ ਕੀਤਾ। ਸਾਡੇ ਮਕਾਨ ਤੇ ਕਬਜ਼ਾ ਕਰਨ ਦੇ ਚੱਕਰ ਵਿੱਚ ਸਾਡੇ ਤੇ ਇਹਨਾਂ ਨੇ ਕੁਝ ਕੀਤਾ ਨਹੀਂ। ਤੇ ਅਗਰ ਅਸੀਂ ਕਹੀਏ ਪੁਲਿਸ ਪ੍ਰਸ਼ਾਸਨ ਨੇ ਤੁਹਾਡੀ ਕੋਈ ਮਦਦ ਕੀਤੀ ਹੈ? ਜਿਹੜਾ ਕੇਸ ਜੋ ਫਾਈਲ ਹੋਇਆ, ਜੋ ਗ੍ਰਿਫਤਾਰੀ ਦੀ ਗੱਲ ਕੀਤੀ ਹੈ, ਇੱਕ ਬੰਦਾ ਪਤਾ ਲੱਗਿਆ ਜੀ ਉਹਨੂੰ ਜ਼ਮਾਨਤ ਮਿਲ ਗਈ ਹੈ? ਅਜੇ ਕੁਝ ਨਹੀਂ ਪਤਾ ਲੱਗਿਆ ਨੇ ਕੌਣ ਫੜਿਆ ਗਿਆ ਕੌਣ ਨਹੀਂ। ਜਿਹੜੀ ਮੇਨ ਹੈ ਜਾਂ ਸੋਨੂੰ ਹੋਏ ਤਾਂ ਫੜੇ ਨਹੀਂ ਜਾ ਰਹੇ, ਆਪਾਂ ਪੂਰਾ 2 ਬੰਦੇ ਜਿਹੜੇ ਮੇਨ ਹੈ ਉਹ ਤਾਂ ਫੜੇ ਨਹੀਂ ਜਾ ਰਹੇ। ਉਹਨਾਂ ਤੋਂ ਪਤਾ ਨਹੀਂ ਅੱਜ ਤੱਕ ਸਾਡੇ ਕੋਲ ਕੋਈ ਪੁਲਿਸ ਵਾਲਾ ਨਹੀਂ ਆਇਆ, ਸਾਨੂੰ ਕੋਈ ਪੁੱਛਦੀ ਨਹੀਂ ਵੀ ਕੀ ਹੋਇਆ ਤੁਹਾਡੇ ਨਾਲ, ਕੀ ਜਾਸਤੀ ਹੋਈ ਤੁਹਾਡਾ। ਯਾਨੀ ਕਿ ਤੁਹਾਡਾ ਕਹਿਣਾ ਹੈ ਕਿ ਸਾਰੇ ਮਸਲੇ ਹਾਲੇ ਤੱਕ ਪੁਲਿਸ ਨੇ ਤੁਹਾਡੇ ਤੱਕ ਪਹੁੰਚ ਹੀ ਨਹੀਂ ਕੀਤੀ, ਤੁਹਾਡੀ ਗਵਾਹੀ ਵੀ ਨਹੀਂ ਲਿੱਤੀ ਹੈ? ਨਹੀਂ ਜੀ ਨਹੀਂ, ਸਾਡੀ ਕੋਈ ਗਵਾਹੀ ਨਹੀਂ ਹੋਈ ਅਜੇ ਤੱਕ। ਸੰਗਤ ਜੀ, ਤੁਹਾਡੇ ਸਾਹਮਣੇ ਅਸੀਂ ਜ਼ਿਆਦਾ ਲੰਬੀ ਗੱਲ ਨਹੀਂ ਕਰਨਾ ਚਾਹੁੰਦੇ, ਕਿਉਂਕਿ ਮਨਜੀਤ ਸਿੰਘ ਜੀ ਨੂੰ ਜਿਸ ਤਰੀਕੇ ਦੀਆਂ ਸੱਟਾਂ ਲੱਗੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਉਹ ਟਾਂਕੇ ਹੀ ਟਾਂਕੇ ਲੱਗੇ ਨੇ, ਰੀੜ੍ਹ ਦੇ ਮਣਕੇ ਵੀ ਟੁੱਟ ਗਏ ਨੇ ਔਰ ਹੱਡੀਆਂ ਪੈਰੀਆਂ ਟੁੱਟੀਆਂ ਹੋਈਆਂ ਨੇ। ਇਸ ਸਿਚੁਏਸ਼ਨ ਦੇ ਵਿਚਕਾਰ ਇੰਨੇ ਵੱਡੇ ਤਰੀਕੇ ਦਾ ਜਿਹੜਾ ਹਮਲਾ ਹੋਇਆ, ਹਾਲੇ ਤੱਕ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੀ ਗਵਾਹੀ ਤੱਕ ਨਹੀਂ ਲਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਿੱਖਾਂ ਨੂੰ ਇਨਸਾਫ ਦੇਣ ਦੇ ਵਿਚਕਾਰ ਸਰਕਾਰਾਂ ਦੀ ਸੋਚ ਕੀ ਹੈਗੀ ਹੈ। ਇਸ ਸਾਰੇ ਮਸਲੇ ਦੇ ਵਿਚਕਾਰ ਖਾਲੀ ਮਨਜੀਤ ਸਿੰਘ ਦੇ ਉੱਤੇ ਹਮਲਾ ਨਹੀਂ ਹੋਇਆ, ਇਹਨਾਂ ਦੀ ਜਿਹੜੀ ਧਰਮ ਪਤਨੀ ਨੇ ਤੇ ਇਹਨਾਂ ਦੀ ਬੇਟੀ ਹੈਗੀ ਹੈ, ਉਹਨਾਂ ਦੇ ਉੱਤੇ ਵੀ ਹਮਲਾ ਹੋਇਆ। ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਭੈਣ ਜੀ ਨਾਲ ਹੀ ਸਾਰੀ ਗੱਲਬਾਤ ਕਰਦੇ ਹੈਗੇ ਹਾਂ। ਭੈਣ ਜੀ ਆਪ ਜੀ ਇੱਧਰ ਆ ਜਾਓ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਭੈਣ ਕੀ। ਜੀ ਆਪ ਜੀ ਦਾ ਨਾਮ? ਕੁਲਦੀਪ ਕੌਰ। ਕੁਲਦੀਪ ਕੌਰ ਜੀ, ਕੀ ਸਾਰਾ ਮਸਲਾ ਹੈ? ਕਿਉਂਕਿ ਅਸੀਂ ਜ਼ਿਆਦਾ ਸਵਾਲ ਨਹੀਂ ਕਰ ਰਹੇ, ਕਿਉਂਕਿ ਉਹਨਾਂ ਦੀ ਜੋ ਹਾਲਤ ਹੈ ਅਸੀਂ ਨਹੀਂ ਪੁੱਛ ਸਕਦੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਇਹ ਕਦੋਂ ਦੀ ਘਟਨਾ ਹੈਗੀ, ਹਮਲਾ ਕਿੰਨੇ ਕੀਤਾ ਤੇ ਕੀ ਸਾਰਾ ਘਟਨਾ ਵਾਪਰੀ ਹੈਗੀ ਹੈ? ਇਹ ਬਬਲਾ ਏ, ਬਬਲਾ ਦਾ ਮੁੰਡਾ ਏ, ਹੋਰ ਉਹਦੇ ਭੈਣ ਭਰਾ ਸਾਰੇ ਸੀ। ਪਹਿਲੋਂ ਮੇਰੇ ਬੇਟੇ ਨੂੰ ਫੜਿਆ ਗਿਆ ਇੱਥੇ, ਬੇਟੇ ਨੂੰ ਛਡਵਾ ਕੇ ਅਸੀਂ ਘਰ ਭੇਜ ਦਿੱਤਾ। ਉਹਦੇ ਕੋਲ ਸੀ ਛੋਟੀ ਜੀ ਬੇਟੀ, 2-2.5 ਸਾਲ ਦੀ ਬੇਟੀ ਆ ਉਹਦੀ, ਬੇਟੇ ਦੀ। ਉਹਨੂੰ ਅਸੀਂ ਬੇਟੀ ਦੇ ਕੇ ਘਰ ਭੇਜ ਦਿੱਤਾ। ਬਾਅਦ 'ਚੋਂ ਅਸੀਂ ਆ ਰਹੇ ਹਾਂ ਉੱਥੋਂ, ਤੇ ਮੈਂ, ਮੇਰੀ ਬੇਟੀ, ਮੇਰਾ ਘਰ ਵਾਲਾ, ਅਸੀਂ ਦੋਨੋਂ ਤਿੰਨੇ ਜਾਣੇ ਆ ਰਹੇ ਆ। ਇਹਨਾਂ ਨੇ ਆਪਣਾ ਪਿੱਛੋਂ ਪਹਿਲੇ ਹੀ ਮੂਲਾ ਕੀਤਾ ਸੀ ਪ੍ਰੋਗਰਾਮ ਮਾਰਾ ਪੀਟੀ ਦਾ। ਇਹਨਾਂ ਨੇ ਆਪਣਾ ਸਮਾਨ ਪਹਿਲੇ ਹੀ ਤਿਆਰ ਕੀਤਾ ਸੀ। ਆਏ ਆ ਸਾਡੇ ਉੱਤੇ, ਅਸੀਂ ਤੁਰੇ ਆ ਰਹੇ ਆ, ਸਾਡੇ ਪਿੱਛੋਂ ਦੀ ਆਣ ਕੇ ਬੁਰੀ ਤਰੀਕੇ ਨਾਲ ਹਮਲਾ ਕੀਤਾ ਗਿਆ ਇਹਨਾਂ ਨੇ। ਜਿਵੇਂ ਹੀ ਅਸੀਂ ਭੱਜੇ ਅੱਗੇ ਲਾ ਕੇ, ਗਲੀਆਂ ਦੇ ਵਿੱਚ ਭੱਜੇ ਆ, ਬਚਾਓ ਬਚਾਓ ਕਰਦੇ ਪਏ ਆ, ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ। ਸਾਰੀ ਦੁਨੀਆ ਵੇਖ ਰਹੀ ਆ, ਉੱਥੇ ਸਾਨੂੰ ਮਾਰਦੇ ਆ, ਪਿੱਟਦੇ ਆ, ਪਰ ਸਾਡਾ ਸਾਥ ਆਂਦੇ ਹੀ ਜਿਹੜਾ ਸੋਨੂ ਨਾਮ ਦਾ ਮੁੰਡਾ ਆ ਉਹਨੇ ਫੜ ਲਿਆ। ਮੇਰੀ ਕੁੜੀ ਦੇ ਉੱਤੇ ਹਮਲਾ ਕੀਤਾ ਗਿਆ, ਮੇਰੇ ਉੱਤੇ ਹਮਲਾ ਕੀਤਾ ਗਿਆ, ਮੇਰੇ ਘਰ ਵਾਲੇ ਦੇ ਉੱਤੇ ਕਾਚੂ ਛੁਰੀਆਂ ਮਾਰੀਆਂ ਗਈਆਂ, ਮੇਰੇ ਵਾਧੂ ਇੱਥੇ ਬੁਲਾਇਆ, ਕਾਚੂ ਮਾਰਿਆ, 14-15 ਟਾਂਕੇ ਆਏ ਨੇ, ਬੇਟੀ ਦੇ ਉੱਤੇ ਮਾਰੇ ਆ, ਘਰ ਵਾਲੇ ਦੇ ਉੱਤੇ ਬਹੁਤ ਤਰੀਕੇ ਨਾਲ ਮਾਰਿਆ ਗਿਆ ਹੈ। ਭੈਣ ਜੀ ਮੈਂ ਜਾਣਨਾ ਚਾਹੁੰਦਾ, ਮਨਜੀਤ ਸਿੰਘ ਹੋਰਾਂ ਨੇ ਜ਼ਿਕਰ ਕੀਤਾ, ਹੋਰ ਵੀ ਸੰਗਤ ਇਕੱਠੀ, ਅਸੀਂ ਸਾਰਿਆਂ ਨਾਲ ਗੱਲਬਾਤ ਕਰਾਂਗੇ। ਅੱਜ ਇਸ ਗੱਲ ਨੂੰ 5-7 ਦਿਨ ਹੋ ਗਏ ਨੇ, ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲ ਆਇਆ ਭਾਈ ਸਾਹਿਬ ਦੀ ਗਵਾਹੀ ਲੈਣ ਲਈ? ਬੜੀ ਅਜੀਬ ਜੀ ਗੱਲ ਮੈਨੂੰ ਭਾਈ ਸਾਹਿਬ ਤੋਂ ਪਤਾ ਲੱਗ ਰਹੀ ਕਿ ਹਾਲੇ ਤੱਕ ਪੁਲਿਸ ਨੇ ਤੁਹਾਡੇ ਤੱਕ ਪਹੁੰਚ ਹੀ ਨਹੀਂ ਕੀਤੀ। ਸਾਡੀ 1 ਤਰੀਕ 5:30 ਵਜੇ ਦੇ ਕਰੀਬ ਲੜਾਈ ਹੋਈ ਆ। 1 ਤਰੀਕ ਤੋਂ ਲੈ ਕੇ 3 ਤਰੀਕ ਸਿੱਧਾ ਸਾਡੇ ਕੋਲ ਕੋਈ ਪੁਲਿਸ ਵਾਲੇ ਨਹੀਂ ਆਏ, ਕੋਈ ਕੁਝ ਨਹੀਂ ਆਇਆ। ਬੇਟਾ ਵੱਡੇ ਵਾਲਾ ਫੋਨ ਕਰ ਰਿਹਾ ਪੁਲਿਸ ਵਾਲਿਆਂ ਨੂੰ ਵੀ ਇੰਨੀ ਮੇਰੇ ਡੈਡੀ ਨੂੰ, ਮੇਰੀ ਮੰਮੀ ਨੂੰ, ਮੇਰੀ ਭੈਣ ਨੂੰ ਚੋਟ ਆਈ ਆ ਤੇ ਤੁਸੀਂ ਕਿੱਥੇ ਬੈਠੇ ਜੋ। ਉਲਟਾ ਪੁਲਿਸ ਵਾਲੇ ਮੇਰੇ ਬੇਟੇ ਨੂੰ ਗੁੱਸਾ ਕਰ ਰਹੇ ਆ, ਇਹ ਬੋਲ ਰਿਹਾ, ਪੁੱਠਾ ਸਿੱਧਾ ਬੋਲ ਰਹੇ ਸੀ ਵੀ ਨਹੀਂ। ਫਿਰ ਇਹ ਵੀਰ ਜੀ ਆਏ ਆ, ਇਹਨਾਂ ਦਾ ਭਲਾ ਹੋਵੇ ਵੀਰ ਜੀ ਦਾ, ਇਹ ਆਇਆ, ਇਹਨਾਂ ਨੇ ਸਾਰਾ ਕੁਝ ਕੀਤਾ। ਫਿਰ ਆਈ ਆ ਪੁਲਿਸ ਵਾਲੇ ਆਏ ਆ, ਫਿਰ ਸਾਡੀ ਕਾਰਵਾਈ ਕੀਤੀ ਗਈ ਆ। ਤੇ ਮਨਜੀਤ ਸਿੰਘ ਹੋਰਾਂ ਦੀ ਜਿਨ੍ਹਾਂ ਨੂੰ ਸੱਟਾਂ ਲੱਗੀਆਂ, ਤੁਹਾਡੇ ਘਰ ਵਾਲੇ ਦੀ ਅਸੀਂ ਗੱਲ ਕਰ ਰਹੇ ਹਾਂ, ਗਵਾਹੀ ਹੋਈ ਹਾਲੇ ਤੱਕ ਵੀ 4-5 ਪੁਲਿਸ ਵਾਲੇ ਆਉਂਦੇ ਨੇ ਜੋ ਬਿਆਨ ਦਿੰਦੇ ਨੇ, ਬਿਆਨ ਵਗੈਰਾ ਕਾਨੂੰਨੀ ਤੌਰ ਤੇ ਕੰਮ ਹੋਇਆ? ਨਹੀਂ, ਹਜੇ ਨਹੀਂ ਕੁਝ ਵੀ ਹੋਇਆ, ਕੁਝ ਨਹੀਂ ਹੋਇਆ ਹਜੇ, ਸਾਡਾ ਗਵਾਹੀ ਨਹੀਂ ਹੋਈ। ਸੰਗਤ ਜੀ 9 ਤਰੀਕ ਹੈ, ਅੱਜ 1 ਤਰੀਕ ਦੀ ਘਟਨਾ, 8 ਦਿਨ ਹੋ ਚੁੱਕੇ ਨੇ, 307 ਅਟੈਂਪਟ ਦਾ ਕੇਸ ਚੱਲੇ, 5-6 ਲੋਕਾਂ ਦੇ ਨਾਮ ਹੁਣ, ਜਿਹਦੇ ਚੋਂ 3 ਦੀ ਗ੍ਰਿਫਤਾਰੀ ਔਰ ਉਹਦੇ ਇੱਕ ਨੂੰ ਜ਼ਮਾਨਤ ਮਿਲ ਜਾਏ। ਔਰ ਕਿੱਥੇ ਨਾ ਕਿੱਥੇ ਇਹ ਜਿਹੜਾ ਕਾਨੂੰਨੀ ਲੂਪ ਹੋਲ ਹੈ ਕਿ ਹਾਲੇ ਤੱਕ ਗਵਾਹੀ ਹੀ ਨਹੀਂ ਹੋਈ। ਔਰ ਇਹ ਜੇ ਮਸਲੇ ਦੇ ਅੰਦਰ ਤੇ ਪੁਲਿਸ ਨੂੰ ਤੇ ਇਮੀਡੀਏਟਲੀ FIR ਕਰਨ ਤੋਂ ਪਹਿਲੇ ਗਵਾਹੀ ਹੋਣੀ ਚਾਹੀਦੀ ਸੀ। ਇਸ ਤੋਂ ਪਤਾ ਲੱਗਦਾ ਹੈਗਾ ਕਿ ਪੁਲਿਸ ਪ੍ਰਸ਼ਾਸਨ ਸਾਡੇ ਸਿੱਖਾਂ ਦੇ ਉੱਤੇ ਹੋਣ ਵਾਲੇ ਇਹੋ ਜਿਹੇ ਹਮਲਿਆਂ ਦੇ ਵਿਚਕਾਰ ਸਿੱਖਾਂ ਦੇ ਨਾਲ ਖਲੋਤਾ ਨਹੀਂ ਦਿਖਦਾ। ਕਿ ਦਿੱਲੀ ਕਮੇਟੀ ਖੜੀ ਹੈ ਕਿ ਦੂਸਰੇ ਵੀਰ ਖੜੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਉਹਨਾਂ ਦੀ ਬਿਟੀਆ ਸਾਡੇ ਨਾਲ ਜੁੜ ਚੁੱਕੀ ਹੈ। ਬੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ ਤੁਹਾਡਾ ਨਾਮ? ਪ੍ਰਿੰਕਾ। ਪ੍ਰਿੰਕਾ ਜੀ, ਕੀ ਸਾਰਾ ਮਸਲਾ ਤੁਹਾਨੂੰ ਜਿਵੇਂ ਕਿਵੇਂ ਪਤਾ ਲੱਗਾ ਕਿ ਤੁਹਾਡੇ ਪਾਪਾ ਜੀ ਤੇ ਹਮਲਾ? ਤੁਸੀਂ ਉੱਥੇ ਸੀ ਜਾਂ ਤੁਸੀਂ ਬਾਹਰੋਂ ਆਏ? ਕੀ ਉਸ ਦਿਨ ਦੀ ਜੋ ਉਸ ਦਿਨ ਤੁਹਾਡੇ ਪਰਿਵਾਰ ਦੇ ਉੱਤੇ ਹਮਲਾ ਹੋਇਆ ਉਹ ਤੁਸੀਂ ਯਾਦ ਕਰਕੇ ਦੱਸੋ ਕਿ ਕੀ ਹੋਇਆ ਸਾਰਾ?
ਸਭ ਤੋਂ ਪਹਿਲੇ ਮੇਰਾ ਬ੍ਰਦਰ ਆਟੋ ਚਲਾਉਂਦਾ, ਉਹ ਤਾਂ ਸਵਾਰੀਆਂ ਚੁੱਕਦਾ ਓਲਾ ਉਬਰ ਤੇ ਓਲਾ ਉਬਰ ਤੇ ਸਵਾਰ ਚੁੱਕੀ। ਉਹਦਾ ਨਾ ਸਾਡੇ ਏਰੀਆ ਜਿਸ ਤਰਫ ਨਾ ਸਵਾਰੀ ਸੀ ਤੇ ਉਹਨੇ ਕਿਹਾ ਕਿ ਮੈਂ ਚੁੱਕਣ, ਉਹਨੇ ਕੈਂਸਲ ਕਰਤੀ। ਜੋ ਲੜਾਈ ਵੇਖਿਆ ਨਾ, ਕੈਂਸਲ ਕਰਤੀ ਸੀ ਪਹਿਲੀ। ਤੋਂ ਬਬਲਾ ਨੇ ਪੈਸਾ ਤੋਂ ਭਰਾ ਨੂੰ ਘੇਰਿਆ ਤੇ ਮੈਂ ਵੀ ਟਿਊਸ਼ਨ ਤੋਂ ਆ ਰਹੀ ਸੀ, ਤੇ ਮੇਰੇ ਭਰਾ ਨੇ ਮੈਨੂੰ ਹੀ ਲੈਣ ਜਾ ਰਿਹਾ ਸੀ ਤੇ ਅਚਾਨਕ ਹੀ ਪਾਪਾ ਹੋਣੇ ਵੀ ਸੀ। ਪਹਿਲੇ ਭਰਾ ਨੂੰ ਫੜਿਆ ਹੋਇਆ, ਭਰਾ ਨੂੰ ਤਾਂ ਅਸੀਂ ਛੁਡਵਾ ਕੇ ਛੱਡਤਾ ਕਿ ਤੂੰ ਜਾ, ਲੜਾਈ 'ਚ ਕੋਈ ਫਾਇਦਾ ਨਹੀਂ ਹੈਗਾ ਲੜਨ 'ਚ। ਤੇ ਪਹਿਲੇ ਉਹਦੇ ਕੋਲ ਛੋਟੀ ਜਿਹੀ ਇੱਕ ਬੇਟੀ ਸੀ, ਅਸੀਂ ਉਹਨੂੰ ਕਿਹਾ ਤੂੰ ਘਰ ਜਾ। ਪਾਪਾ ਨੇ ਕਿਹਾ ਕਿ ਅਸੀਂ ਹੱਥ ਪੱਲਾ ਜੋੜਿਆ ਕਿ ਨਹੀਂ, ਅਸੀਂ ਲੜਾਈ ਨਹੀਂ ਕਰਨੀ, ਲੜਾਈ 'ਚ ਕੋਈ ਫਾਇਦਾ ਨਹੀਂ ਹੈ, ਜੋ ਵੀ ਗੱਲ ਹੈ ਮੈਂ ਬਹਿ ਕੇ ਸੋਲਵ ਕਰਾਂਗੇ। ਪਰ ਜਿਹੜੀ ਬਬਲਾ ਤੇ ਉਹਦਾ ਮੁੰਡਾ ਹੈ ਨਾ, ਉਹ ਮਤਲਬ ਪਹਿਲੇ ਹੀ ਤਿਆਰੀਆਂ 'ਚ ਸੀ ਲੜਾਈ 'ਚ, ਤੇ ਉਹਨਾਂ ਨੇ ਪਹਿਲੇ ਉਹਨੂੰ ਭਜਾਇਆ, ਭਰਾ ਭਰੂ ਦੇ ਹੱਥੀ ਵਗੈਰਾ ਪਏ, ਅਸੀਂ ਛੁਡਵਾਤਾ ਉਹਨਾਂ ਨੂੰ। ਬਾਅਦ 'ਚੋਂ ਅਸੀਂ ਪਾਪਾ ਸੀ ਕਿਹਾ ਤੂੰ ਜਾ, ਅਸੀਂ ਆ ਰਹੇ ਹਾਂ, ਅਸੀਂ ਆਪਣੇ ਆਪ ਆ ਜਾਵਾਂਗੇ, ਤੂੰ ਰਹੇਂਗਾ ਤਾਂ ਲੜਾਈ ਵਧੇਗੀ ਜ਼ਿਆਦਾ। ਤੇ ਅਸੀਂ ਆਰਾਮ ਨਾਲ ਪਾਪਾ ਤੇ ਮੈਂ ਮੰਮੀ ਜਾ ਰਹੇ ਸੀ, ਤੇ ਇਹਨਾਂ ਨੇ ਪਤਾ ਨਹੀਂ ਪਹਿਲੇ ਬੰਦੇ ਬੁਲਾ ਰੱਖੇ, ਜਿਵੇਂ ਪਹਿਲੇ ਤਿਆਰੀਆਂ 'ਚ ਰਹਿੰਦੇ ਨੇ ਬੰਦੇ ਲੜਾਈ 'ਚ, ਉਹ ਚੀਜ਼ 'ਚ ਸੀ। ਤੇ ਅਸੀਂ ਜਾ ਰਹੇ ਸੀ, ਅਸੀਂ ਪਿਛਲੀ ਗਲੀ 'ਚ ਪਹੁੰਚੇ ਹਾਂ, ਤੇ ਇਹ ਡੰਡੇ ਸੋਟੇ ਲੈ ਕੇ, ਕਿਰਪਾਨਾਂ, ਰਾੜਾਂ ਤੇ ਚੱਕੂ ਵਗੈਰਾ ਲੈ ਕੇ ਸਾਡੇ ਪਿੱਛੇ ਭੱਜਿਆ। ਅਸੀਂ ਮੰਮੀ ਨੇ ਪਹਿਲਾਂ, ਸਭ ਤੋਂ ਪਹਿਲੇ ਮੰਮੀ ਦਾ ਅਟੈਕ ਹੋਇਆ, ਮੰਮੀ ਨੇ ਚੱਕੂ ਮਾਰੇ, ਮੰਮੀ ਨੂੰ ਭਜਾਇਆ ਮੈਂ ਪਹਿਲੇ। ਮੈਂ ਕਿਹਾ ਮੰਮੀ ਤੁਸੀਂ ਭੱਜ ਜਾਓ, ਤੁਹਾਡੇ ਸੱਟ ਵੱਜ ਗਈ, ਤੁਹਾਡੇ ਤੋਂ ਵੈਸੇ ਨਹੀਂ ਕੁਛ ਰਹਿਣਾ, ਤੁਹਾਡੇ ਵੈਸੇ ਕੁਛ ਨਹੀਂ ਹੈਗਾ ਸਰੀਰ 'ਚ। ਫਿਰ ਇਹਨਾਂ ਨੇ ਪਾਪਾ ਨੂੰ ਘੇਰ ਲਿਆ, ਪਾਪਾ ਨੂੰ ਘੇਰਿਆ ਤੇ ਪਾਪਾ ਕਦੀ ਇੱਧਰ ਨੂੰ ਭੱਜੇ, ਬਾਈਕ ਖੜੀ ਸੀ, ਕਦੀ ਬਾਈਕ ਦੇ ਪਿੱਛੇ ਭੱਜੇ, ਕਦੀ ਕਿਸੇ ਦੇ ਘਰ ਭੱਜੇ। ਤੇ ਫਿਰ ਉਸ ਤੋਂ ਬਾਅਦ ਪਾਪਾ ਨੂੰ ਮਾਰਦੇ ਮੈਨੂੰ ਵੀ ਨਾਲ ਹੀ ਉਹਨਾਂ ਨੇ ਫੜ ਲਿਆ। ਤੁਹਾਨੂੰ ਕੀ ਸੱਟਾਂ ਲੱਗੀਆਂ ਨੇ? ਮੇਰੇ ਪਹਿਲੇ ਸਿਰ 'ਚ ਰੋੜ ਮਾਰੀ ਸੀ, 2 ਰੋੜਾਂ ਮਾਰੀਆਂ ਸਿਰ 'ਚ, ਫਿਰ ਪੈਰ 'ਚ ਰੋੜਾਂ ਮਾਰੀਆਂ ਨੇ, ਬਾਜੂ 'ਚ ਮਾਰੀ, ਮਤਲਬ ਮੇਰੇ 'ਚ ਅਟੈਕ ਹੋਇਆ ਪੂਰਾ, ਰੋੜਾ ਨਹੀਂ ਮਾਰੀ ਜਾ ਰਹੇ ਸੀ। ਤੇ ਜਦੋਂ ਤੁਹਾਡੇ ਤੇ ਹਮਲਾ ਹੋਇਆ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ, ਥਾਣੇ ਤੁਸੀਂ ਗਏ? ਮੈਂ ਪੁਲਿਸ ਨੂੰ ਭਾਜੀ ਉਸ ਟਾਈਮ ਹੀ ਫੋਨ ਕਰਤਾ ਸੀ, ਜਿਸ ਟਾਈਮ ਮਤਲਬ ਲੜਾਈ ਸਟਾਰਟਿੰਗ ਹੀ ਹੋਈ ਸੀ, ਜਦੋਂ ਕੋਈ ਹਲੇ ਜ਼ਿਆਦਾ ਲੜਾਈ ਨਹੀਂ ਹੋਈ ਸੀ। ਪੁਲਿਸ ਆਈ ਅੱਧੇ ਘੰਟੇ ਬਾਅਦ ਆਈ, ਉਹ ਵੀ ਜੀਪ ਵਗੈਰਾ ਤੇ ਨਹੀਂ ਆਈ, ਜਿਵੇਂ ਬੰਦਾ ਜੀਪ ਤੇ ਆਉਂਦਾ ਉਦੋਂ ਪੈਦਲ ਚੱਲਦੀ ਹੋਈ ਪੁਲਿਸ ਵਾਲੇ ਆ ਰਹੇ ਸੀ। ਔਰ ਜਦੋਂ ਮਾਰ ਕੁੱਟ ਕੇ ਸੁੱਟ ਕੇ, ਜਿਵੇਂ ਪਹਿਲੇ ਹੀ ਪੁਲਿਸ ਵਾਲਿਆਂ ਨੂੰ ਜਿਵੇਂ ਪੈਸਾ ਖਿਲਾ ਕੇ ਉਹਨਾਂ ਨੇ ਕੰਮ ਕਰਵਾਇਆ ਹੁੰਦਾ ਕਿ ਤੁਸੀਂ ਲੇਟ ਆਉਣਾ, ਉਹ ਇੰਨੀ ਲੇਟ ਬਾਅਦ ਆਏ ਕਿ ਮਤਲਬ ਕਿ ਜਦੋਂ ਮਾਰ ਕੁੱਟ ਕੇ ਸੁੱਟ ਗਏ ਉਦੋਂ ਵੀ ਆਏ, ਉਦੋਂ ਵੀ ਜੀਪ ਨਹੀਂ ਆਏ, ਆਟੋ ਕਰਵਾ ਕੇ ਨਾ ਬਾਹਰੋਂ ਦੀ ਫਟਾਫਟ ਹਸਪੀਟਲ ਭੇਜਤਾ। ਔਰ ਸਾਡੇ ਨਾਲ ਹਸਪੀਟਲ ਕੋਈ ਪੁਲਿਸ ਵਾਲਾ ਨਹੀਂ ਗਿਆ, ਸਾਨੂੰ ਤਿੰਨਾਂ ਨੂੰ ਆਟੋ 'ਚ ਪਾ ਦਿੱਤਾ, ਉੱਥੇ ਜਾ ਕੇ ਬਾਹਰ ਰੋਡ 'ਤੇ ਸੁੱਟਤਾ। ਫਿਰ ਪਾਪਾ ਨੂੰ ਮੈਂ ਹਿੰਮਤ ਕਰਕੇ ਮੈਂ ਫਿਰ ਵੀ ਪਾਪਾ ਨੂੰ ਅੰਦਰ ਭਿਜਵਾਇਆ, ਜਿਵੇਂ ਮਰਜ਼ੀ ਕਰਕੇ, ਮੇਰੇ ਵੀ ਸੱਟਾਂ ਵੱਜੀ, ਮੈਂ ਫਿਰ ਵੀ ਪਾਪਾ ਨੂੰ ਪਹਿਲੇ ਅੰਦਰ ਭਿਜਵਾਇਆ ਹਸਪੀਟਲ 'ਚ, ਮੰਮੀ ਨੂੰ ਭਿਜਵਾਇਆ, ਫਿਰ ਐਂਡ 'ਚ ਮੈਂ ਅੰਦਰ ਗਈ ਕਿ ਮੇਰਾ ਵੀ ਬਾਅਦ 'ਚ ਇਲਾਜ ਚੱਲਿਆ। ਪੁਲਿਸ ਵਾਲੇ ਨੇ ਕੋਈ ਕਾਰਵਾਈ ਨਹੀਂ। ਪੁਲਿਸ ਵਾਲੇ ਸਾਨੂੰ ਜਿਵੇਂ ਜੀਪ ਦੇ ਵਿੱਚ 100 ਨੰਬਰ ਦੀ ਜੀਪ ਆਂਦੀ ਆ, ਲੈ ਕੇ ਜਾਂਦੇ ਆ, 4 ਪੁਲਿਸ ਵਾਲੇ ਆਏ ਆ, ਜਦੋਂ ਸਾਨੂੰ ਮਾਰ ਕੁੱਟ ਕੇ ਐਨ ਬੇਹੋਸ਼ ਕਰਕੇ ਸੁੱਟ ਗਏ ਨੇ, ਉਸ ਟਾਈਮ ਆਏ ਨੇ ਪੁਲਿਸ ਵਾਲੇ। ਆਏ ਫਿਰ ਦੁਬਾਰਾ ਐਟੋ ਲੈਣ ਗਏ ਆ, ਪੂਰੇ 1 ਘੰਟੇ ਬਾਅਦ ਐਟੋ ਆਏ ਨੇ। ਐਟੋ ਆਣ ਕੇ ਫਿਰ ਉਹਨਾਂ ਨੇ ਸਾਨੂੰ ਵਿੱਚ ਪਾਇਆ, ਫਿਰ ਐਟੋ ਦੇ ਵਿੱਚ ਲੈ ਗਿਆ। ਫਿਰ ਵੀ ਉੱਥੇ ਜਾ ਕੇ ਸਾਨੂੰ ਗੇਟ ਦੇ ਬਾਹਰ ਐਟੋ ਵਾਲੇ ਹੀ ਉਤਾਰ ਕੇ ਤੇ ਲੰਮੇ ਪਾ ਗਏ ਆ, ਮੇਟ ਘਰ ਦੇ ਬਾਹਰ। ਯਾਨੀ ਕਿ ਜਿਹੜੀ ਐਮਐਲਸੀ ਹੁੰਦੀ ਹੈ ਕਾਨੂੰਨ ਦੇ ਵੱਲੋਂ, ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਮਐਲਸੀ ਹੁੰਦੀ ਹੈ, ਪਹਿਲੀ ਵਾਰ ਜਦੋਂ ਸੱਟਾਂ ਲੱਗਦੀਆਂ ਨੇ, ਉਹ ਤੁਹਾਡਾ ਹੋਇਆ ਹੀ ਨਹੀਂ ਹਲੇ ਤੱਕ? ਨਹੀਂ ਹੈ, ਉਹ ਨਹੀਂ ਹੋਇਆ। ਬਾਅਦ ਚੋਂ ਫਿਰ ਪੁਲਿਸ ਆਈ ਆ, ਬਹੁਤ ਦੇਰ ਬਾਅਦ ਆਈ ਆ, ਔਰ ਫਿਰ ਵੀ ਇਹ ਬਬਲਾ ਔਰ ਇਹਦੇ ਘਰ ਦੇ ਸਾਰੇ, ਮੇਡ ਘਰ ਦੇ ਅੰਦਰ ਵੀ ਆ ਸਾਡੇ ਸਾਰੇ ਰਿਸ਼ਤੇਦਾਰ ਜਿਵੇਂ ਹੀ ਪਹੁੰਚੇ ਨੇ, ਪਤਾ ਲੱਗਾ ਆ ਪਹੁੰਚੇ ਨੇ, ਤੇ ਉਵੇਂ ਹੀ ਇਹਨਾਂ ਦੇ ਉੱਤੇ ਵੀ ਹਮਲਾ ਕਰਨ ਦਾ ਕੀਤਾ ਗਿਆ ਹੈ। ਮੇਰੇ ਰਿਸ਼ਤੇਦਾਰਾਂ ਦੇ ਮੈਨੂੰ ਵੀ ਜਾ ਕੇ ਉੱਥੇ ਗਾਲਾਂ ਕੱਢੀਆਂ ਗਈਆਂ ਨੇ, ਸਭ ਕੁਝ ਹੋ ਗਿਆ ਆ। ਹਮਲਾ ਕਰ ਰਹੇ, ਪੁਲਿਸ ਵਾਲੇ ਦੇ ਸਾਹਮਣੇ ਹਮਲਾ ਕਰਨ ਨੂੰ ਜਾ ਰਹੀ ਆ ਇਹ ਬਬਲਾ ਦੇ ਰਿਸ਼ਤੇਦਾਰ ਸਾਰੇ, ਭਤੀਜੀਆਂ ਵਗੈਰਾ, ਭਰਾ ਭਰੂ ਸਾਰੇ ਉੱਥੇ ਵੀ ਜਾ ਕੇ ਸਾਡੇ ਉੱਤੇ ਹਮਲਾ ਕਰ ਰਹੇ ਆ। ਪ੍ਰਿੰਕਾ ਜੀ, ਮੈਂ ਜਾਣਨਾ ਚਾਹਣਾ, ਜਿਹੜੀ ਨਾਮ ਤੁਸੀਂ ਲੈ ਰਹੇ ਹੋ, ਬਬਲਾ ਦੀ ਗੱਲ ਕਰ ਰਹੇ ਹੋ, ਸੋਨੂ ਦੀ ਗੱਲ ਕਰ ਰਹੇ ਹੋ, ਤੁਹਾਡੇ ਪੜੋਸੀ ਨੇ, ਤੁਹਾਡੇ ਮੁਹੱਲੇ 'ਚ ਹੀ ਰਹਿੰਦੇ ਨੇ? ਸਾਡੇ ਪਹਿਲੇ ਸੋਨੂ ਆ, ਉਹ ਪੜੋਸੀ ਨੇ, ਮਤਲਬ ਕਿ ਜੋ ਬਬਲਾ ਉਹ 5 ਨੰਬਰ ਗਲੀ 'ਚ ਰਹਿੰਦੀ, ਥੋੜਾ ਦੂਰ। ਤੇ ਸਾਡੀ ਲੜਾਈ ਕੋਈ ਮੈਟਰ ਨਹੀਂ, ਪਹਿਲੇ ਸਾਡਾ ਕਬਜ਼ਾ ਹੋਇਆ, ਅਸੀਂ ਛੁਡਵਾਇਆ। ਫਿਰ ਉਸ ਤੋਂ ਬਾਅਦ ਲੋਹੜੀ ਤੇ ਛੋਟੇ ਵਾਲੇ ਵੱਡੇ ਵਾਲੇ ਭਰਾ ਦੀ ਕੁੜੀ ਦੀ ਲੋਹੜੀ ਮਨਾਈ ਅਸੀਂ ਉੱਥੇ, ਮਤਲਬ ਨਾ ਸਾਰੇ ਆਪਣੇ ਸਰਦਾਰ ਮੁੰਡੇ ਸੀ, ਘਰ ਦੀ ਪਾਰਟੀ ਸੀ। ਤੇ ਜਿਹੜਾ ਸੋਨੂ ਆ ਨਾ, ਇਹ ਸ਼ਿਵ ਸੈਨਾ ਦੇ ਬੰਦਿਆਂ ਨਾਲ ਜੁੜਿਆ ਹੋਇਆ, ਤੇ ਸ਼ਿਵ ਸੈਨਾ ਦੇ ਬੰਦੇ, ਇੱਕ ਨਾ ਸ਼ਿਵ ਸੈਨਾ ਦਾ ਬੰਦਾ ਆਇਆ ਸੀ, ਮੋਟਾ ਜਿਹਾ ਸੀ, ਅਸੀਂ ਜਾਣਦੇ ਹਾਂ ਉਹਨੂੰ ਪੂਰੇ ਤਰੀਕੇ ਨਾਲ। ਉਹ ਆਇਆ, ਸੋਨੂ ਨੇ ਨਾ ਪੀਤੀ ਹੋਈ ਸੀ, ਡਰਿੰਕ ਕੀਤੀ ਹੋਈ ਸੀ, ਕਹਿੰਦਾ ਕਿ ਇਹਦੇ ਪੈਰ ਛੂਆ। ਸਿੰਘਾਂ ਦੇ ਮੁੰਡਿਆਂ ਨੂੰ ਕਹਿੰਦੇ, ਸਰਦਾਰਾਂ ਮੁੰਡਿਆਂ ਨੇ ਕਹਿੰਦਾ ਕਿ ਨਹੀਂ ਅਸੀਂ ਸਰਦਾਰ ਹਾਂ, ਅਸੀਂ ਪੈਰ ਨਹੀਂ ਛੂਆਂਗੇ ਇਹਨਾਂ ਦੇ। ਤੇ ਕਹਿੰਦਾ ਤੁਸੀਂ ਨਾ ਕੋਈ ਮਰਡਰ ਕਰ ਦੋਗੇ ਨਾ, ਸ਼ਿਵ ਸੈਨਾ ਦੇ ਬੰਦੇ ਨਾਲ ਕੋਲ ਖੜੇ ਨੇ, ਉਹ ਕਹਿੰਦਾ ਕਿ ਅਸੀਂ ਮਰਡਰ ਕਿਉਂ ਕਰਨਾ, ਅਸੀਂ ਕਿਉਂ ਲੜਾਈ ਝਗੜੇ ਪੈਣਾ, ਸਰਦਾਰ ਬੰਦੇ ਅਸੀਂ ਐਵੇਂ ਥੋੜ੍ਹਾ, ਅਗਰ ਸਾਡੀ ਸਿੱਖੀ ਨੂੰ ਕੋਈ ਹੱਥ ਲਿਆਗਾ ਅਸੀਂ ਆਪੇ ਵੇਖ ਲਾਂਗੇ। ਤੇ ਇਹਨੇ ਨਾ ਸੋਨੂ ਨੇ ਬਬਲਾ ਨੂੰ ਫੋਨ ਕੀਤਾ, ਬਬਲਾ ਆਈ ਹੈ, ਬਬਲਾ ਵੈਸੇ ਹੀ ਕਲੋਨੀ 'ਚ ਬਦਮਾਸ਼ੀ ਵਿਖਾਉਂਦੀ ਆਪਣੀ ਜ਼ਿਆਦਾ। ਤੇ ਬਬਲਾ ਆਈ, ਬਬਲਾ ਨੇ ਆਉਂਦੇ ਹੀ ਨਾ ਸਰਦਾਰ ਬਬਲਾ ਨੇ ਸੋਨੂ ਨੇ, ਸਾਡੇ ਨਾਲ ਇੱਥੇ ਇੱਕ ਮੁੰਡਾ ਸੀ ਸਾਡੀ ਮਤਲਬ ਘਰੇ ਆਇਆ ਸੀ ਪਾਰਟੀ 'ਚ, ਤੇ ਉਹਨੇ ਕੀ ਕੀਤਾ, ਉਹਦੇ ਨਾਲ ਆਉਂਦੇ ਨਾ ਉਹਨੇ ਫੱਟਾ ਮਾਰਿਆ, ਉਹ ਵੀ ਸਰਦਾਰ ਸੀ। ਉਹ ਸਾਰੇ 3-4 ਮੁੰਡਿਆਂ ਨੇ ਇਹਨਾਂ ਨੇ ਮਾਰ ਕੇ ਕੁੱਟ ਕੇ ਸੁੱਟਤਾ। ਮੇਰੇ 2 ਭਰਾ ਨੇ, ਉਹਨਾਂ ਨੇ ਹੈਲਪ ਕੀਤੀ, ਉਹ ਵੀ ਸਰਦਾਰ ਹੀ ਨੇ, ਛੋਟੇ ਵਾਲਾ ਭਰਾ ਤੇ ਵੱਡੇ ਵਾਲਾ, ਉਹਨਾਂ ਨੇ ਨਾ ਹੈਲਪ ਕੀਤੀ। ਕਹਿੰਦਾ ਕਿ ਸਾਡੇ ਘਰ ਬੰਦੇ ਆਏ, ਤੁਸੀਂ ਕਿਉਂ ਮਾਰ ਰਹੇ ਹੋ, ਤੇ ਲੜਾਈ 'ਚ ਕੁਛ ਨਹੀਂ ਪਿਆ, ਰਹਿਣ ਤੋਂ ਛਡਵਾ ਰਹੇ ਸੀ। ਉਸ ਟਾਈਮ ਤੋਂ ਪਿੱਛੇ ਪੈ ਗਈ, ਕਹਿੰਦੀ ਹਾਂ ਤੁਸੀਂ ਕਿਉਂ ਇਹਨਾਂ ਦਾ ਸਾਥ ਦਿੱਤਾ, ਇੰਨੀ ਗੱਲ ਪਿੱਛੇ ਉਸ ਟਾਈਮ ਤੋਂ ਦੁਸ਼ਮਣੀ ਪੈ ਗਈ ਇਹਨਾਂ ਨੇ ਸਾਡੇ ਪਿੱਛੇ ਪੈ ਗਏ ਨੇ, ਉਸ ਟਾਈਮ ਤੇ ਲੜਾਈ ਚੱਲਣ ਦੀ ਸਾਡੀ। ਆਖਿਰਲਾ ਸਵਾਲ, ਕਿਉਂਕਿ ਅਸੀਂ ਹੋਰ ਵੀਰਾਂ ਨਾਲ ਵੀ ਗੱਲ ਕਰਨੀ ਹੈ,
1 ਤਰੀਕ ਦੀ ਘਟਨਾ, ਅੱਜ 9 ਤਰੀਕ ਹੋ ਗਈ ਜਦੋਂ ਅਸੀਂ ਤੁਹਾਡੇ ਤੱਕ ਪਹੁੰਚ ਕੀਤੀ ਹੈ। ਪੁਲਿਸ ਪ੍ਰਸ਼ਾਸਨ ਹਾਲੇ ਤੱਕ ਕੋਈ ਫੋਨ ਰਾਹੀਂ ਕਿਸੇ ਤਰੀਕੇ ਨਾਲ ਤੁਹਾਡੇ ਪਰਿਵਾਰ ਤੱਕ ਪਹੁੰਚ ਕਰ ਰਿਹਾ? ਹਾਂਜੀ ਭਾਜੀ, ਉਹ ਪਹਿਲੇ ਪੁਲਿਸ ਨੇ ਕੋਈ ਸਾਡੀ ਕਾਰਵਾਈ ਨਹੀਂ ਕੀਤੀ। ਜਸਵਿੰਦਰ ਭਾਜੀ ਆਏ, ਖਾਨ ਸਾਹਿਬ ਭਾਜੀ ਆਏ, ਅਸੀਂ ਫਿਰ ਇਹਨਾਂ ਨੂੰ ਕੰਟੈਕਟ ਕੀਤਾ, ਇਹਨਾਂ ਨੂੰ ਪਤਾ ਲੱਗਿਆ ਆਏ, ਇਹਨਾਂ ਨੇ ਆ ਕੇ ਫਿਰ ਜੋ ਕਾਰਵਾਈ ਫਿਰ ਹੁਣ ਪੁਲਿਸ ਵਾਲੇ ਕਰਦੇ ਪਏ ਨੇ ਕਾਰਵਾਈ, ਹੁਣ ਭਾਜੀ ਹੁਣੇ ਕਰਵਾ ਰਹੇ ਨੇ ਹੈਲਪ ਸਾਡੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਕਿ ਤਕਰੀਬਨ ਲੱਖ ਸਵਾ ਲੱਖ ਰੁਪਏ ਦੇ ਆਸ-ਪਾਸ ਦੀ ਸਪੋਰਟ ਤੁਹਾਨੂੰ ਕੀਤੀ ਹੈ, ਤੁਹਾਡੇ ਬਿੱਲ ਭਰੇ ਨੇ, ਕਿ ਦਿੱਲੀ ਕਮੇਟੀ ਨੇ ਤੁਹਾਨੂੰ ਪੈਸੇ ਦਿੱਤੇ ਨੇ? ਹਾਂਜੀ, ਸਵਾ ਲੱਖ ਰੁਪਏ ਮਤਲਬ ਕਿ ਦਿੱਲੀ ਕਮੇਟੀ ਵਾਲਿਆਂ ਨੇ ਸਾਨੂੰ ਦਿੱਤਾ। ਜੋ ਪਾਪਾ ਦੇ ਹਸਪੀਟਲ 'ਚ ਐਡਮਿਟ ਸੀ ਨਾ, ਪ੍ਰਾਈਵੇਟ ਹਸਪੀਟਲ 'ਚ, ਉਹਨਾਂ ਦੀ ਹੈਲਪ ਕੀਤੀ, ਉਹਨਾਂ ਨੇ ਬਿੱਲ ਕਲੀਅਰ ਕਰਵਾਇਆ। ਬਿਲਕੁਲ ਸੰਗਤ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈ, ਉਹ ਵੀ ਆਪਣਾ ਫਰਜ਼ ਨਿਭਾ ਰਹੀ ਹੈ, ਮਗਰ ਸਭ ਤੋਂ ਵੱਡੀ ਚੀਜ਼ ਇਸ ਸਾਰੇ ਮਸਲੇ ਦੇ ਉੱਤੇ ਸਭ ਤੋਂ ਪਹਿਲੇ ਜਿਹੜੀ ਨਿਹੰਗ ਜਥੇਬੰਦੀਆਂ ਪਹੁੰਚੀਆਂ ਨੇ, ਉਹ ਸਰਦਾਰ ਅਰਮੀਤ ਸਿੰਘ ਖਾਨਪੁਰੀ ਜਿਹੜੇ ਇਸ ਮਸਲੇ ਤੇ ਪਹੁੰਚੇ, ਸਾਡੇ ਨਾਲ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂਝ ਕਰਨ। ਅਰਮੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਮੀਤ ਸਿੰਘ ਜੀ, ਇਸ ਸਾਰੇ ਮਸਲੇ ਦੇ ਉੱਤੇ ਤੁਸੀਂ ਕਿਵੇਂ ਪਹੁੰਚ ਕੀਤੀ? ਪਰਿਵਾਰ ਦਾ ਤੇ ਸਾਰਿਆਂ ਦਾ ਬਿਆਨ ਅਸੀਂ ਲੈ ਲਿਆ ਹੈਗਾ, ਤੁਹਾਡੀ ਇਨਵੋਲਵਮੈਂਟ ਨਿਹੰਗ ਸਿੰਘਾਂ ਦੀ ਜਥੇਬੰਦੀ ਦੀ ਇਨਵੋਲਵਮੈਂਟ ਕਿਵੇਂ ਹੋਈ? ਪਹੁੰਚ ਕਿੱਦਾਂ ਹੈ ਕਿ ਜਦੋਂ ਇਹਨਾਂ ਦਾ ਕੁੱਟਮਾਰ ਹੋ ਰਹੀ ਸੀਗੀ ਤੇ ਕੋਈ ਕੁੜੀ ਜਿਹੜੀ ਆ ਉਹ ਛੱਤ ਤੋਂ ਵੀਡੀਓ ਬਣਾ ਰਹੀ ਹੈ ਚੀਜ਼ ਦਾ, ਜਿਹੜੀ ਵੀਡੀਓ ਵਾਇਰਲ ਹੋਈ। ਹਾਂ, ਉਹ ਜਦੋਂ ਵਾਇਰਲ ਹੋਈ ਤੇ ਉਹ ਵੀਡੀਓ ਆਪਣੇ ਤੱਕ ਪਹੁੰਚੀ ਤੇ ਜਸਵਿੰਦਰ ਸਿੰਘ ਬਲੂ ਫੋਰਸ ਵਾਲੇ ਦਾ ਉਹਨੂੰ ਨਾਲ ਆਪਣਾ ਰਾਬਤਾ ਹੋਇਆ ਜੀ, ਇਦਾਂ ਹੋ ਗਏ ਤੇ ਅਸੀਂ ਸਾਰੇ ਸੈਂਟਮ ਹਸਪੀਟਲ ਪਹੁੰਚੇ। ਉਸ ਟਾਈਮ ਤੇ ਤਿੰਨ ਦਿਨ ਹੋ ਗਏ ਸੀਗੇ, ਨਾ ਤਾਂ ਕੋਈ ਕਮੇਟੀ ਤੋਂ, ਨਾ ਤਾਂ ਕੋਈ ਗੁਰਦੁਆਰਾ ਸਿੰਘ ਸਭਾ ਤੋਂ, ਤੇ ਨਾ ਕੋਈ ਪੁਲਿਸ ਉੱਤੇ ਕਾਰਵਾਈ ਲਈ ਪਹੁੰਚੀ। ਜਦੋਂ ਅਸੀਂ ਉੱਤੇ ਪਹੁੰਚੇ ਹਾਂ ਤਾਂ ਫਿਰ ਮੈਂ ਉੱਤੇ ਬਿਆਨ ਦਿੱਤਾ ਕਿ 6 ਵਜੇ ਤੋਂ ਨਹੀਂ, ਅਗਰ ਪੁਲਿਸ ਇੱਥੇ ਨਹੀਂ ਆਊਗੀ ਤੇ ਅਸੀਂ ਜਿਹੜਾ 12 ਮੇਨ ਜਿਹੜਾ ਹਾਈਵੇ ਆ, ਜਿਹੜਾ ਉਹ ਰਿੰਗ ਰੋਡ ਆ, ਅਸੀਂ ਉਹਨੂੰ ਜਾਮ ਕਰ ਦੇਣਾ। ਉਹਦੇ ਨਾਲ ਫਿਰ ਮੈਂ ਫੋਨ ਲਾਇਆ ਇੱਕ ਸਰਬਜੀਤ ਸਿੰਘ ਵਿਰਕ ਨੂੰ, ਜੋ ਇੱਥੋਂ ਦੇ ਮੌਜੂਦਾ ਮੈਂਬਰ ਆ। ਮੌਜੂਦਾ ਮੈਂਬਰਾਂ ਨੇ ਉਹਨੂੰ ਕਿਹਾ, ਮੈਂ ਕਿਹਾ ਜਿੱਦਾਂ ਮਰਜ਼ੀ ਹੋਏ, ਤੁਸੀਂ ਠੀਕ ਹੈ, ਤੁਹਾਡੀ ਸਿਹਤ ਠੀਕ ਨਹੀਂ, ਮਗਰ ਤੁਹਾਨੂੰ ਇੱਥੇ ਆਉਣਾ ਪੈਣਾ, ਆ ਕੇ ਤੁਸੀਂ ਜਿਹਨੂੰ ਫੋਨ ਕਰਨਾ ਕਰੋ। ਮੇਰੀ ਫਿਰ ਏਸੀਪੀ ਨਾਲ ਗੱਲ ਹੋਈ ਹੈ, ਏਸੀਪੀ ਨੇ ਕਹਿੰਦਾ ਜੀ ਮੈਂ ਆ ਰਿਹਾ। ਸਰਬਜੀਤ ਸਿੰਘ ਵਿਰਕ ਨੇ ਫਿਰ ਜਦੋਂ ਗੱਲ ਕੀਤੀ ਡੀਸੀਪੀ ਨਾਲ ਤੇ ਏਸੀਪੀ ਵਗੈਰਾ ਉੱਥੇ ਪਹੁੰਚੇ ਸਾਡੇ ਕੋਲ, ਉਹ ਆ ਕੇ ਸਾਨੂੰ ਕਹਿੰਦੇ ਸੀਗੇ ਜੀ ਆਹ ਗੱਲ ਜਿਹੜੀ ਹੈਗੀ ਆ। ਮੈਂ ਉਸ ਟਾਈਮ ਹੀ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਇੱਥੋਂ ਤੱਕ ਆ ਗਏ ਜੇ ਤੇ ਅੰਦਰ ਪੇਸ਼ੈਂਟ ਹੈਗਾ, ਤੁਸੀਂ ਜਾ ਕੇ ਬਿਆਨ ਕਿਉਂ ਨਹੀਂ ਲਿੱਤਾ ਉਹਨਾਂ ਦਾ? ਨਾਲ ਪੁਲਿਸ ਵਾਲੇ ਹੋਰ ਵੀ ਸੀ, ਐਸਐਚਓ ਹੀ ਸੀ। ਮੇਰੀ ਜੋ ਐਸਐਚਓ ਨੂੰ ਗੱਲ ਹੋਈ ਹੈ, ਐਸਐਚਓ ਕਹਿੰਦਾ ਜੀ ਮੈਂ ਇੱਥੇ ਨਹੀਂ ਆਉਣਾ ਤੇ ਤੁਸੀਂ ਵੈਲਕਮ ਹੋ, ਤੁਸੀਂ ਥਾਣੇ ਆ ਜਾਓ। ਤੇ ਮੈਂ ਉਹਨੂੰ ਸਿੱਧੀ ਗੱਲ ਕੀਤੀ, ਮੈਂ ਕਿਹਾ ਅਸੀਂ ਥਾਣੇ ਨਹੀਂ ਆਉਂਗਾ, FIR ਤੋਂ ਇੱਥੇ ਦੇ ਕੇ ਜਾਊਂਗਾ ਔਰ ਅਸੀਂ ਤੇਰਾ ਵੈਲਕਮ ਕਰਾਂਗੇ ਉਰੇ। ਮੈਂ ਇੰਨਾ ਵੱਡਾ ਕਾਰਨ ਹੋ ਗਿਆ ਤੇ ਤੁਸੀਂ ਸਾਰਿਆਂ ਤੋਂ ਪਹਿਲੀ ਗੱਲ ਹੈ 307 ਦਾ ਪਰਚਾ ਆ, ਹੁਣ ਤੱਕ ਦੀ ਇਹਨਾਂ ਦੀ ਕੋਈ ਬਿਆਨਦਾਨੀ ਨਹੀਂ ਹੋਈ ਹੈ ਕਿਸੇ ਨੇ। ਅਗਰ 307 ਦਾ ਪਰਚਾ ਆ, ਇਹਨਾਂ ਦੀ ਗਵਾਹੀ ਤੁਰਦੀ ਹੈ, ਆਪ ਦੱਸ ਰਹੇ ਆ ਬੰਦੇ ਹੈਗੇ, ਮਗਰ ਇਹਨਾਂ ਵਿੱਚੋਂ ਨਾ ਪੁਲਿਸ ਦੇ ਕੋਈ ਇਹ ਰੇਂਗਰੀਏ ਨਾ ਕੁਛ ਹੱਦ ਕਰਕੇ ਹੁਣ ਜੋ ਪ੍ਰੈਸ਼ਰ ਪਿਆ ਤੇ ਹੁਣ ਪਤਾ ਲੱਗਿਆ ਹੈ ਕਿ 3 ਬੰਦੇ ਇਹਨਾਂ ਨੇ ਜਿਹੜੇ ਫੜੇ ਆ, ਤੇ ਜਿਹੜਾ ਮੁੰਡਾ ਹੁਣ ਕਹਿੰਦੇ ਜਿਹਨੂੰ ਬੇਲ ਮਿਲ ਗਈ ਸੋਨੂੰ, ਉਹ ਹੁਣ ਪਰਿਵਾਰ ਦੇ ਹਿਸਾਬ ਦੇ ਨਾਲ ਮੇਨ ਕਲਪਰੇਟ ਉਹ ਆ, ਕਿਉਂਕਿ ਉਹਨੇ ਉਹਦੇ ਦਫ਼ਤਰ ਤੋਂ ਉੱਤੇ। ਫਿਰ ਉਸ ਤੋਂ ਬਾਅਦ ਸ਼ਿਵ ਸੈਨਾ ਦਾ ਜਿਹੜਾ ਇੱਥੋਂ ਦਿੱਲੀ ਦਾ ਅਧਿਆਕਸ਼ ਆ ਚੌਧਰੀ ਸਾਹਿਬ, ਮੇਰੀ ਰਾਤ ਨੂੰ ਉਹਨਾਂ ਨਾਲ ਗੱਲ ਹੋਈ। ਮੈਂ ਉਹਨਾਂ ਨੂੰ ਸਾਫ਼ ਗੱਲ ਕੀਤੀ ਸੀ ਕਿ ਤੁਸੀਂ ਇਸ ਬੰਦੇ ਨੂੰ ਸ਼ਹਿ ਦੇ ਰਹੇ ਹੋ ਜਾਂ ਕੌਣ ਹੈ? ਉਹ ਕਹਿੰਦਾ ਜੀ ਅਸੀਂ ਸੋਨੂੰ ਨੂੰ ਜਾਣਦੇ ਨਹੀਂ, ਸਾਡੇ ਵਿੱਚ ਨਹੀਂ ਹੈਗਾ, ਜਿੱਦਾਂ ਇੱਥੇ ਫਿਰਦਾ ਰਹਿੰਦਾ ਅਸੀਂ ਉਹਨੂੰ ਕਰਕੇ ਉਹਦਾ ਕਰਦੇ, ਮਗਰ ਸ਼ਿਵ ਸੈਨਾ ਦਾ ਇਹਦੇ ਕੋਈ ਹੱਥ ਨਹੀਂ। ਜਦ ਕਿ ਪਰਿਵਾਰ ਸਾਫ਼ ਕਹਿ ਰਹੀ ਹੈ ਕਿ ਉਹ ਬੰਦੇ ਜਿਹੜੇ ਸਾਰੇ ਸ਼ਿਵ ਸੈਨਾ ਦੇ ਸੀਗੇ। ਹੁਣ ਪੋਜੀਸ਼ਨ ਆਇਆ ਕਿ ਇਹਨਾਂ ਦੇ ਜਿਹੜੀ ਹਾਲਤ ਧੜ ਜਿਹੜਾ ਇਹਨਾਂ ਦਾ ਖਤਮ ਹੋ ਗਿਆ। ਅਤੀ ਧੰਨਵਾਦੀ ਹਾਂ ਦਿੱਲੀ ਕਮੇਟੀ ਦੇ ਜਿਨ੍ਹਾਂ ਨੇ ਇਹਨਾਂ ਦਾ ਬਿੱਲ ਕਲੀਅਰ ਕਰਾਇਆ, ਮਗਰ ਮੈਂ ਆਪਣੇ ਤੌਰ 'ਤੇ ਸਿੱਖ ਹੋਣ ਦੇ ਕੇ ਕਹਿੰਦਾ ਕਿ ਬਿੱਲ ਕਰਵਾਉਣਾ ਇੱਕ ਗੱਲ ਆ, ਮਗਰ ਆਪ ਆ ਕੇ ਇੱਥੇ ਹਾਲ ਲੈਣਾ ਉਹ ਦੂਜੀ ਗੱਲ ਆ। ਸਰਬਜੀਤ ਸਿੰਘ ਵਿਰਕ ਤੇ ਆਏ ਆ ਕਿਉਂਕਿ ਉਹ ਇੱਥੋਂ ਦੇ ਮੌਜੂਦਾ ਮੈਂਬਰ, ਮਗਰ ਸਾਡਾ ਪ੍ਰਧਾਨ ਆ, ਸਾਡਾ ਜਨਰਲ ਸਕੱਤਰ ਆ, ਸਾਡਾ ਧਨ ਪ੍ਰਚਾਰ ਤੇ ਉਹਨਾਂ ਨੂੰ ਆਉਣਾ ਚਾਹੀਦਾ। ਅਗਰ ਇੱਦਾਂ ਹੀ ਸਿੰਘਾਂ ਦੀ ਪੰਗੇ ਉੱਤਲਦੇ ਕੌਣ ਹੋਊਗਾ? ਤੁਸੀਂ ਕਹਿੰਦੇ ਸੀ ਅੰਮ੍ਰਿਤ ਸੰਚਾਰ ਕਰਾਉਣਾ, ਅੰਮ੍ਰਿਤ ਸੰਚਾਰ ਤਾਂ ਹੋਊਗਾ ਜੇ ਬੰਦਾ ਸਿੱਖ ਬਣਨ ਨੂੰ ਤਿਆਰ ਹੋਏ। ਇਹੋ ਜਿਹੇ ਅਗਰ ਵਿਤਕਰੇ ਹੋਣਗੇ ਮਤਰੇਈ ਮਾਂ ਵਰਗਾ, ਤਾਂ ਕਿਹੜਾ ਬੰਦਾ ਸਿੱਖ ਬਣਨ ਨੂੰ ਫਿਰੇਗਾ ਉੱਥੇ? ਹਰਮੀਤ ਸਿੰਘ ਜੀ, ਅਗਰ ਅਸੀਂ ਦੇਖਦੇ ਹਾਂ ਪ੍ਰਸ਼ਾਸਨ ਦਾ, ਪੁਲਿਸ ਪ੍ਰਸ਼ਾਸਨ ਦਾ ਜਿਹੜਾ ਰੋਲ ਹੈਗਾ ਸਿੱਖਾਂ ਦੇ ਨਾਲ ਕਿਤੇ ਨਾ ਕਿਤੇ ਵਿਤਕਰੇ ਆਲਾ ਹੀ ਰਿਹਾ। ਇੱਕ ਨਹੀਂ, ਮਾਨਸਰੋਵਰ ਗਾਰਡਨ ਦੀ ਗੱਲ ਕਰ ਲਈ, ਉੱਤਮ ਨਗਰ ਦੀ ਗੱਲ ਕਰ ਲਈ, ਹੋਰ ਵੀ ਕਈ ਐਸੇ ਅਸੀਂ ਘਟਨਾਵਾਂ ਦੇਖਦੇ ਹਾਂ ਕਿ ਜਦੋਂ ਵੀ ਸਾਡੇ ਸਿੱਖਾਂ ਦੇ ਉੱਤੇ ਹਮਲਾ ਹੁੰਦਾ, ਸਾਡੀ ਪੱਗ ਲੈਂਦੀ ਹੈ, ਸਾਡੇ ਦਾੜੀ ਕੇਸਾਂ 'ਤੇ ਹੱਥ ਪਾਇਆ ਜਾਂਦਾ। ਜਿਹੜੇ ਆਰੋਪੀ ਹੁੰਦੇ ਨੇ ਬੜੀ ਆਸਾਨੀ ਨਾਲ ਉਹਨਾਂ ਨੂੰ ਜ਼ਮਾਨਤਾਂ ਮਿਲ ਜਾਂਦੀਆਂ ਨੇ ਔਰ ਫਿਰ ਮੁੱਛਾਂ ਦੇ ਤਾ ਦੇ ਕੇ ਸਾਡੇ ਨਾਲ ਉਸੇ ਲਹਿਜੇ ਦੇ ਅੰਦਰ ਗੱਲ ਕਰਦੇ ਹੈਗੇ ਨੇ। ਕੀ ਤੁਹਾਨੂੰ ਲੱਗਦਾ ਇਸ ਮਸਲੇ ਦੇ ਵਿਚਕਾਰ ਪੁਲਿਸ ਪ੍ਰਸ਼ਾਸਨ ਇਮਾਨਦਾਰੀ ਨਾਲ ਕੰਮ ਕਰ ਰਿਹਾ? ਇਹ ਜੀ ਇਮਾਨਦਾਰੀ ਦਾ ਤਾਂ ਮੈਂ ਕਹਿ ਨਹੀਂ ਸਕਦਾ। ਇਮਾਨਦਾਰੀ ਹੁੰਦੀ ਤਾਂ ਪਹਿਲਾਂ ਦਿਨ ਹੀ ਰਿਪੋਰਟ ਹੋ ਜਾਣੀ ਸੀ। 3 ਦਿਨ ਕਾਹਦੇ ਸੀਗੇ? 3 ਦਿਨ ਤੋਂ ਬਾਅਦ ਵੀ ਜਿਹੜੀ MLC ਹੋਣੀ ਹੈ ਸਰਕਾਰੀ ਹਸਪਤਾਲ ਤੋਂ, MLC ਨਹੀਂ ਕਰਵਾਈ ਗਈ। ਹੁਣ ਇਲਾਜ ਤਾਂ ਜ਼ਰੂਰੀ ਆ, ਕਿੱਦਾਂ ਕਰਦੀ ਹੈ? ਖੂਨ ਨਿਕਲੀ ਜਾ ਰਿਹਾ, ਸਭ ਕੁਝ ਹੋ ਜਾ ਰਿਹਾ। ਹੁਣ ਜਿਹੜੇ ਸਕੂਟਰ ਵਾਲਾ ਦੱਸ ਰਿਹਾ ਇਹਨਾਂ ਨੂੰ ਹਸਪੀਟਲ ਦੇ ਬਾਹਰ ਲਾ ਕੇ ਚਲੇ ਗਏ,
ਇਹ ਤਾਂ ਪੁਲਿਸ ਦਾ ਫਰਜ਼ ਬਣਦਾ ਸੀਗਾ ਕਿ ਪਹਿਲਾਂ ਲੈ ਕੇ ਤੁਸੀਂ MLC ਕਰੋ। ਉਹ ਉਹਨਾਂ ਨੇ ਕਰਾਈ ਨਹੀਂ। 3 ਦਿਨ ਤੱਕ ਉਹਨਾਂ ਨੇ ਆਏ ਨਹੀਂ। ਹੁਣ ਤੱਕ ਵੀ ਇੱਥੇ ਬੈਠੇ ਆ, 4 ਦਿਨ ਹੋ ਗਏ, ਤੁਸੀਂ ਅੱਜ ਕਹਿ ਰਹੇ ਹੋ 10 ਦਿਨ ਹੋ ਗਏ, ਇੱਕ ਵਾਰ ਵੀ ਇੱਕ ਪੁਲਿਸ ਵਾਲਾ ਇਹਨਾਂ ਦਾ ਬਿਆਨ ਲੈਣ ਨਹੀਂ ਆਇਆ। ਉਲਟਾ ਜਿਹੜੇ ਪੁਲਿਸ ਵਾਲੇ ਆਉਂਦੇ ਧਮਕਾ ਕੇ ਚਲੇ ਜਾਂਦੇ ਮੁੰਡੇ ਨੂੰ, ਜੀ ਅਸੀਂ ਇੱਦਾਂ ਕਰ ਦਾਂਗੇ, ਉੱਦਾਂ ਕਰ ਦਾਂਗੇ। ਅਸੀਂ ਤਾਂ ਸਿਰਫ ਇੰਨਾ ਕਹਿੰਦੇ, ਸਾਡੀ ਸਿਰਮੌਰ ਜਥੇਬੰਦੀ ਜਿਹੜੀ DSG-MC ਹੈ, ਮੈਂ ਤਾਂ ਬਸ ਕਹਿੰਦਾ ਕਿ ਇਹੋ ਜਿਹਾ ਇੱਕ ਸੈੱਲ ਬਣਾਇਆ ਜਾਏ ਜਿੱਥੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਉਹਦੇ ਉੱਤੇ, ਕਿਉਂਕਿ ਅਸੀਂ ਆਪਣੇ ਜਿਹੜੇ ਇੰਡੀਵਿਜੂਅਲ ਲੈਵਲ 'ਤੇ ਅਸੀਂ ਕਰਾਂਗੇ। ਜਿਹੜੇ ਸਾਡੇ ਨਾਲ ਸਿੰਘ ਜੁੜੇ ਆ, ਜਿੱਥੇ ਕੋਈ ਧੱਕਾ ਹੋਊਗਾ ਅਸੀਂ ਤਾਂ ਪਹੁੰਚਾਂਗੇ ਜੋ ਮਰਜ਼ੀ ਹੋ ਜੇ। ਮਗਰ ਕਿਉਂਕਿ ਸਿਰਮੌਰ ਜਥੇਬੰਦੀ DSG-MC ਹੈ, ਅਸੀਂ ਉਹਦੇ ਅੱਗੇ ਅਪੀਲ ਕਰਦੇ ਹਾਂ ਕਿ ਇੱਕ ਸੈੱਲ ਬਣਾਇਆ ਜਾਏ ਜਿਹੜੇ ਇਹੋ ਜਿਹੇ ਕਾਰਜਾਂ ਨੂੰ ਰੋਕੇ, ਕਿਉਂਕਿ ਜੋ ਸਰਕਾਰ ਆਪਣੀ ਹੈਗੀ, ਸਭ ਕੁਝ ਆਪਣਾ, ਫਿਰ ਅਸੀਂ ਕੁੱਟ ਖਾ ਰਹੇ ਹਾਂ, ਫਾਇਦਾ ਕੀ ਉਸ ਚੀਜ਼ ਦਾ। ਬਿਲਕੁਲ ਸੰਗਤ ਜੀ, ਇਹ ਸਾਡੀ ਕੌਮ ਦੀ ਬਦਕਿਸਮਤੀ ਹੈਗੀ ਹੈ ਕਿ ਇਹੋ ਜਿਹੇ ਮਸਲਿਆਂ ਦੇ ਅੰਦਰ, ਮਾਫ ਕਰਨਾ, ਜਦੋਂ ਵੱਡੇ ਵੱਡੇ ਗੁਰਪੁਰਬ ਆਉਂਦੇ ਨੇ, ਸਾਡੇ ਨਗਰ ਕੀਰਤਨ ਨਿਕਲਦੇ ਨੇ, ਤੇ ਸਾਡੀ ਦਿੱਲੀ ਦੀ, ਮੈਂ ਸਿਰਫ ਦਿੱਲੀ ਦੀ ਗੱਲ ਕਰ ਰਿਹਾ, ਦਿੱਲੀ ਦੀ ਲੱਖਾਂ ਦੀ ਜਿਹੜੀ ਸੰਗਤ ਹੈਗੀ ਹੈ ਉਹ ਨਗਰ ਕੀਰਤਨਾਂ ਦੇ ਅੰਦਰ ਗੁਰਪੁਰਬਾਂ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਵਿੱਚ ਆ ਜਾਂਦੀ ਹੈ। ਮਗਰ ਮਾਫ ਕਰਨਾ, ਜਦੋਂ ਸਾਡੇ ਸਿੱਖਾਂ ਦੇ ਉੱਤੇ ਹਮਲਾ ਹੁੰਦਾ, ਸਾਡੀਆਂ ਪੱਗਾਂ ਲੈਂਦੀਆਂ ਨੇ, ਤੇ ਸਾਡੀ ਸਿੱਖ ਕੌਮ ਕਿਤੇ ਨਾ ਕਿਤੇ ਗਾਇਬ ਹੋ ਜਾਂਦੀ ਹੈ, ਜਾਂ ਕਿਸੇ ਨਾ ਕਿਸੇ ਕਹਿ ਲਈਏ ਕਿ ਇਹ ਜਿਹੇ ਮਸਲੇ ਦੇ ਅੰਦਰ ਆਪਣੀ ਰੁਚੀ ਨਹੀਂ ਦਿਖਾਉਂਦੀ। ਇਹ ਸਾਡੀ ਕੌਮ ਦੀ ਬਦਕਿਸਮਤੀ ਹੈ। ਸ਼ਾਇਦ ਸਾਨੂੰ ਜੁੱਤੀਆਂ ਵੀ ਇਸੇ ਕਰਕੇ ਹੀ ਪੈ ਰਹੀਆਂ ਨੇ, ਸਾਡੀਆਂ ਪੱਗਾਂ ਵੀ ਇਸੇ ਕਰਕੇ ਲੈ ਰਹੀਆਂ ਨੇ ਕਿ ਸਾਡੀ ਸਿੱਖ ਕੌਮ ਆਪਣੇ ਤੇ ਪੈਣ ਵਾਲੀ ਕਿਸੇ ਵੀ ਭੀੜ ਨੂੰ ਕਦੀ ਵੀ ਨਹੀਂ ਸਹਾਰਦੀ, ਔਰ ਸਾਡੀ ਕੌਮ ਨੂੰ ਕਿੱਥੇ ਨਾ ਕਿੱਥੇ ਵੰਗਾਰਿਆ ਜਾ ਰਿਹਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੋਈ ਹੈ। ਇਸ ਇਲਾਕੇ ਦੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈਗੇ ਨੇ ਸਰਬਜੀਤ ਸਿੰਘ ਵਿਰਕ, ਸਾਡੇ ਨਾਲ ਜੁੜ ਚੁੱਕੇ ਨੇ। ਇਹਨਾਂ ਨਾਲ ਸਾਰੀ ਗੱਲਬਾਤ ਕਰਨੇ ਆ। ਫਤਿਹ ਦੀ ਨਿਸ਼ਾਨ ਤੋਂ ਗੱਲ ਦੀ ਸ਼ੁਰੂਆਤ ਕਰਨੇ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜੀ, ਅਸੀਂ ਪਰਿਵਾਰ ਨਾਲ ਇੰਟਰਵਿਊ ਕੀਤਾ, ਹਰਮੀਤ ਸਿੰਘ ਖਾਨਪੁਰੀ ਨਾਲ ਵੀ ਗੱਲ ਕੀਤੀ ਹੈ। ਪੁਲਿਸ ਪ੍ਰਸ਼ਾਸਨ ਦਾ ਜਿਹੜਾ ਰਵੱਈਆ ਹੈਗਾ ਉਹ ਕਿੱਥੇ ਨਾ ਕਿੱਥੇ ਨੈਗਲੈਕਟ ਤੌਰ ਦੇ ਉੱਤੇ ਕਈ ਸਿੱਖਾਂ ਦੇ ਖਿਲਾਫ ਭੁਗਤ ਰਿਹਾ। ਹਲੇ ਤੱਕ ਬਿਆਨ ਨਹੀਂ ਹੋਏ, ਕੀ ਕਹੋਗੇ? ਐਸੀ ਗੱਲ ਨਹੀਂ ਹੈਗੀ, ਸਿੱਖਾਂ ਦੇ ਨਾਲ ਪ੍ਰਸ਼ਾਸਨ ਸਾਡੇ ਨਾਲ ਹੈਗਾ। DCP ਨੇ ਕੰਪਲੇਂਟ ਦਰਜ ਕੀਤੀ ਹੈਗੀ ਹੈ। ਸਭ ਤੋਂ ਵੱਡੀ ਗੱਲ ਹੈ ਇਸ ਟਾਈਮ ਇਲਾਜ ਹੋਣਾ। ਇਲਾਜ ਵਾਲੇ ਪਾਸੇ ਜਾਈਏ, ਆਪਾਂ ਦੂਜੀ ਗੱਲਾਂ ਵਾਲੇ ਪਾਸੇ ਨਾ ਜਾਈਏ, ਮਾਮਲੇ ਨੂੰ ਜਾਈਏ ਨਾ ਆਪਾਂ, ਕਿਉਂਕਿ ਇਸ ਟਾਈਮ ਮਨਜੀਤ ਸਿੰਘ ਦੀ ਜਿਹੜੀ ਬੈਕਬੋਨ ਉਹ 3 ਔਰ 4 ਨੰਬਰ ਜਿਹੜੇ ਬਣ ਕੇ ਟੁੱਟ ਚੁੱਕੇ ਨੇ। ਮੇਰੀ ਉਹਨੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ, ਸੈਕਟਰੀ ਸਾਹਿਬ ਨਾਲ ਗੱਲ ਹੋਈ, ਉਹਨਾਂ ਕਿਹਾ ਮੈਂ ਏਮਸ ਫੋਨ ਕਰ ਰਿਹਾ ਅਤੇ ਏਮਸ ਇਹਨਾਂ ਦਾ ਐਡਮਿਸ਼ਨ ਕਰਵਾ ਕੇ ਉੱਥੇ ਇਹਨਾਂ ਦਾ ਇਲਾਜ ਕਰਾਇਆ ਜਾਏਗਾ। ਜੋ ਵੀ ਫਿਜ਼ੀਓਥੈਰੇਪੀ ਹੋਏਗੀ ਉਹ ਵੀ ਸਾਰੀ ਦਿੱਲੀ ਕਮੇਟੀ ਦਾ ਕੰਮ ਹੋਏਗਾ। ਅਸੀਂ ਇਹਨਾਂ ਦੇ ਨਾਲ ਖੜੇ ਹੈਗੇ ਹਮੇਸ਼ਾ, ਭਾਵੇਂ ਪ੍ਰਸ਼ਾਸਨ ਵੱਲੋਂ ਭਾਵੇਂ ਇਲਾਜ ਵੱਲੋਂ। ਤੇ ਮੌਜੂਦਾ ਸਮੇਂ ਦਿੱਲੀ ਕਮੇਟੀ ਨੇ ਇਹਨਾਂ ਦੀ ਕੀ ਮਾਇਕ ਸਹਾਇਤਾ ਕੀਤੀ ਹੈ? ਇਹਨਾਂ ਸੈਂਟਮ ਹਸਪੀਟਲ ਦਾ ਜੋ ਬਿੱਲ ਸੀਗਾ 1,40,000 ਰੁਪਈਆ, ਉਹ ਉਹਨਾਂ ਨੇ ਉਸੇ ਟਾਈਮ ਤੁਰੰਤ ਬਣਵਾ ਕੇ ਅਦਾ ਕੀਤਾ ਹੈਗਾ, ਅਤੇ ਉੱਥੋਂ ਤਾਂ ਹੀ ਇਹਨਾਂ ਛੁੱਟੀ ਜੋ 1,40,000 ਦਾ ਇਹਨਾਂ ਦਾ ਬਿੱਲ ਕਲੀਅਰ ਦਿੱਲੀ ਕਮੇਟੀ ਨੇ ਕੀਤਾ ਹੈਗਾ। ਔਰ ਜੋ ਵੀ ਮਾਲੀ ਸਹਾਇਤਾ ਹੋਏਗੀ, ਭਾਵੇਂ ਰਾਸ਼ਨ ਦੀ ਹੈ, ਭਾਵੇਂ ਪੈਸੇ ਦੀ ਹੈਗੀ, ਕਿਸੇ ਤਰ੍ਹਾਂ ਦੀ ਵੀ, ਮੇਰੇ ਸਾਹਮਣੇ ਇਹਨਾਂ ਦਾ ਆਫਿਸ ਹੈਗਾ ਇਹਦੇ 16 ਸੈਕਟਰ। ਮੈਂ ਇਹਨਾਂ ਨਾਲ ਹਮੇਸ਼ਾ 24 ਘੰਟੇ ਤਿਆਰ ਖੜਾ, ਇਹਨਾਂ ਦੇ ਨਾਲ ਖੜਾ, ਭਾਵੇਂ ਇਲਾਜ ਵੱਲੋਂ, ਭਾਵੇਂ ਰਾਸ਼ਨ ਵੱਲੋਂ, ਭਾਵੇਂ ਪੈਸੇ ਵੱਲੋਂ। ਬਿਲਕੁਲ ਸੰਗਤ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਾਰੇ ਮਸਲੇ ਦੇ ਉੱਤੇ ਇਸ ਪਰਿਵਾਰ ਦੇ ਨਾਲ ਖਲੋਤੀ ਹੈ। ਸਾਡੀ ਕੋਸ਼ਿਸ਼ ਹੋਏਗੀ ਆਪਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਔਰ ਜਗਦੀਪ ਸਿੰਘ ਕਾਲੋ ਦਾ ਜਿਹੜਾ ਹੈਗਾ ਪੱਖ ਅਸੀਂ ਉਹ ਵੀ ਲਵਾਂਗੇ, ਔਰ ਇਸ ਸਾਰੇ ਮਸਲੇ ਦੇ ਉੱਤੇ ਆਉਣ ਵਾਲੇ ਸਮੇਂ 'ਚ ਇਸ ਪਰਿਵਾਰ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਤਰੀਕਾ ਪੈਣੀਆਂ ਨੇ ਉਸ ਤਰੀਕਾ ਦੇ ਕੋਰਟ ਦੇ ਬਾਹਰ ਪਹੁੰਚ ਕੇ ਵੀ, ਔਰ ਇਸ ਸਾਰੇ ਮਸਲੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰ ਰਹੀ ਹੈ, ਪਰਿਵਾਰ ਨਾਲ ਜੁੜੀ ਹਰ ਘਟਨਾ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਸਾਹਿਬ ਸਰਬਜੀਤ ਸਿੰਘ ਜੋ ਇਜਾਜ਼ਤ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸੰਗਤ ਜੀ ਤੁਸੀਂ ਹੁਣੇ ਦੇਖਿਆ ਗਿਆ ਕਿ ਸਰਦਾਰ ਮਨਜੀਤ ਸਿੰਘ ਜਿਨ੍ਹਾਂ ਦੇ ਉੱਤੇ ਬੜੇ ਹੀ ਵਹਿਸ਼ਿਆਨਾ ਤਰੀਕੇ ਨਾਲ ਕਾਤਲਾਨਾ ਹਮਲਾ ਹੋਇਆ, ਉਹ ਸਾਰੇ ਮਸਲੇ ਦੀ ਕਵਰੇਜ ਅਸੀਂ ਉਹਨਾਂ ਦੇ ਘਰ ਜਾ ਕੇ ਕੀਤੀ। ਸਰਬਜੀਤ ਸਿੰਘ ਵਿਰਕ ਜਿਹੜੇ ਉਸ ਇਲਾਕੇ ਦੇ ਰੋਹਣੀ ਤੋਂ ਮੈਂਬਰ ਹੈਗੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕੀਤੀ, ਤੇ ਹੁਣ ਦਿੱਲੀ ਕਮੇਟੀ ਦਾ ਪੱਖ ਲੈਣ ਦੇ ਲਈ ਅਸੀਂ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚੇ। ਸਾਡੇ ਨਾਲ ਜਗਦੀਪ ਸਿੰਘ ਕਾਲੋ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂ ਤੋਂ ਕਰਨੇ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਗਦੀਪ ਸਿੰਘ ਜੀ, ਸਰਬਜੀਤ ਸਿੰਘ ਵਿਰਕ ਸਾਹਿਬ ਨੇ ਸਾਨੂੰ ਡਿਟੇਲ ਦਿੱਤੀ ਹੈਗੀ ਕਿ 1,40,000 ਦਾ ਲਗਭਗ 1.5 ਲੱਖ ਰੁਪਏ ਦਾ ਜਿਹੜਾ ਮਾਈਕ ਸਹਾਇਤਾ ਹੈਗੀ ਉਹਨਾਂ ਦਾ ਬਿੱਲ ਤੁਹਾਡੇ ਵੱਲੋਂ ਪੇ ਕੀਤਾ ਗਿਆ, ਦਿੱਲੀ ਕਮੇਟੀ ਵੱਲੋਂ ਪੇ ਕੀਤਾ। ਹੋਰ ਇਸ ਮਸਲੇ ਦੀ ਮਾਮਲੇ 'ਚ ਕਹੀਏ ਕਾਨੂੰਨੀ ਤੌਰ ਦੇ ਉੱਤੇ ਦਿੱਲੀ ਕਮੇਟੀ ਕੀ ਕਰ ਰਹੀ ਹੈ, ਤੁਹਾਡੇ ਕੋਲ ਕੀ ਅਪਡੇਟ ਹੈ? ਦੇਖੋ, ਸਭ ਤੋਂ ਪਹਿਲਾਂ ਤੇ ਜਿਸ ਵੇਲੇ ਇਹ ਇਨਸੀਡੈਂਟ ਹੋਇਆ ਔਰ ਸਰਦਾਰ ਮਨਜੀਤ ਸਿੰਘ ਦੇ ਉਹਨਾਂ ਨੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ, ਚਾਕੂ ਤੱਕ ਮਾਰੇ, ਉਹਨਾਂ ਦੀ ਰੀੜ੍ਹ ਦੀ ਹੱਡੀ ਜਿਹੜੀ ਡੈਮੇਜ ਕਰ ਦਿੱਤੀ। ਜਿਸ ਵੇਲੇ ਇਹ ਮਸਲਾ ਸਾਡੇ ਧਿਆਨ ਦੇ ਵਿੱਚ ਆਇਆ ਤੇ ਮੈਂ ਵਿਰਕ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੂੰ ਭੇਜਿਆ ਵਿਰਕ ਸਾਹਿਬ ਨੂੰ ਕਿ ਤੁਸੀਂ ਜਾਓ, ਤੁਰੰਤ ਜਾ ਕੇ ਜੋ ਵੀ ਹੈਲਪ ਸਰਕਾਰੀ ਤੌਰ ਦੇ ਉੱਤੇ ਪੁਲਿਸ ਨੂੰ, ਉਹ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਅਰੈਸਟ ਕਰਨਾ ਹੈ, ਕਿਉਂਕਿ ਉਹਦੇ 'ਚ ਪੁਲਿਸ ਵੀ ਆਨਾਕਾਨੀ ਉਸ ਸਮੇਂ ਕਰ ਰਹੀ ਸੀ ਉਹਨਾਂ ਦੀ FIR ਦੀ, ਅਤੇ ਫਿਰ ਬਾਅਦ ਦੇ ਵਿੱਚ ਅਰੈਸਟ ਕਰਨ ਦੀ।
ਫਿਰ ਵਿਰਕ ਸਾਹਿਬ ਉੱਥੇ ਗਏ, ਫਿਰ ਅਸੀਂ ਡੀਸੀਪੀ ਸਾਹਿਬ ਨਾਲ ਗੱਲ ਕੀਤੀ। ਡੀਸੀਪੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਕਿਹਾ ਕਿ ਵੀ ਇਹਦੇ 'ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ, ਜਿਹੜੇ ਕਲਪਰੇਟ ਹੈ ਉਹ ਅਰੈਸਟ ਹੋਣੇ ਚਾਹੀਦੇ ਆ। ਫਿਰ ਡੀਸੀਪੀ ਸਾਹਿਬ ਨੇ ਤੁਰੰਤ ਇੰਸਟਰਕਸ਼ਨ ਉਸੇ ਵੇਲੇ ਪਾਸ ਕੀਤੀਆਂ ਔਰ ਜਿਹੜੇ 3 ਜਿਹੜੇ ਉਹਦੇ 'ਚ ਮੁਲਜ਼ਮ ਸੀ ਉਹਨਾਂ ਨੂੰ ਅਰੈਸਟ ਕੀਤਾ। ਇੱਕ ਨੇ ਆਪਣੀ ਉੱਥੋਂ ਅਲੋਪ ਹੋ ਗਿਆ ਸੀ, ਲੇਕਿਨ ਬਾਅਦ ਦੇ ਵਿੱਚ ਉਹਨੇ ਐਂਟੀਸਪੇਟਰੀ ਲੈ ਲਈ, ਲੇਕਿਨ ਬਾਕੀ ਜਿਹੜੇ ਸੀ ਉਹ ਅਰੈਸਟ ਹੋ ਗਏ। ਉਸ ਤੋਂ ਬਾਅਦ ਸਵਾਲ ਸੀ ਕਿ ਹੁਣ ਇਸ ਬੁਰੀ ਤਰੀਕੇ ਦੇ ਨਾਲ ਜੋ ਜ਼ਖਮੀ ਹੋਏ ਸੀ ਇਹਨਾਂ ਦਾ ਇਲਾਜ, ਕਿਉਂਕਿ ਪਰਿਵਾਰ ਵੀ ਕੋਈ ਬਹੁਤ ਫਾਈਨੈਂਸ਼ੀਅਲੀ ਨਹੀਂ ਸੀ ਕਿ ਜਿਹੜਾ ਆਪਣੇ ਆਪ ਇਲਾਜ ਕਰਾ ਸਕਣ। ਫਿਰ ਅਸੀਂ ਪਹਿਲੇ ਸਰਕਾਰੀ ਹਸਪੀਟਲ ਲੈ ਕੇ ਗਏ ਸੀ, ਫਿਰ ਉੱਥੇ ਕਿਉਂਕਿ ਇਲਾਜ ਠੀਕ ਨਹੀਂ, ਜ਼ਿਆਦਾ ਚੋਟਾਂ ਸੀ। ਫਿਰ ਪ੍ਰਾਈਵੇਟ ਜਦ ਮੈਨੂੰ ਉਹਨਾਂ ਨੇ ਫ਼ੋਨ ਕੀਤਾ ਤੇ ਮੈਂ ਕਿਹਾ ਤੁਸੀਂ ਪ੍ਰਾਈਵੇਟ ਹਸਪੀਟਲ ਲੈ ਕੇ ਜਾਓ ਔਰ ਉੱਥੇ ਇਲਾਜ ਕਰਾਓ। ਉੱਥੇ ਉਹਨਾਂ ਨੇ 1 ਲੱਖ ਰੁਪਏ ਆਪਣੇ ਕੋਲੋਂ ਜਮ੍ਹਾਂ ਕਰਾਇਆ, ਲੇਕਿਨ ਬਾਕੀ ਜਿਹੜਾ ਬਜਟ ਸੀ ਜਦੋਂ ਡਿਸਚਾਰਜ ਹੋਣਾ ਸੀ ਤੇ ਉਹ ਸਾਰੀ ਪੇਮੈਂਟ ਜਿਹੜੀ ਆ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ। ਸਵਾਲ ਇੱਥੇ ਮਾਇਕ ਸਹਾਇਤਾ ਦਾ ਨਹੀਂ ਹੈ, ਸਵਾਲ ਮੋਰਲੀ ਆਪਣੇ ਲੋਕਾਂ ਦੇ ਨਾਲ ਖੜੇ ਹੋਣ ਦਾ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਆਫਤ ਆਈ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਾਰਕੁੱਟ ਕੀਤੀ ਇੱਕ ਵਹਿਸ਼ੀਆਨਾ ਤਰੀਕੇ ਦੇ ਨਾਲ, ਸੋ ਉੱਥੇ ਮੋਰਲੀ ਜਿਹੜੀ ਸਪੋਰਟ ਸੀ ਉਹ ਬੜੀ ਜ਼ਰੂਰੀ ਸੀ ਕਿ ਦਿੱਲੀ ਕਮੇਟੀ ਉਹਨਾਂ ਦੇ ਨਾਲ ਖੜੀ ਹੁੰਦੀ, ਉਹਨਾਂ ਦੀ ਬਾਂਹ ਫੜਦੀ। ਉਸ ਤੋਂ ਬਾਅਦ ਵੀ ਹੁਣ ਕਿਉਂਕਿ ਉੱਥੋਂ ਡਿਸਚਾਰਜ ਹੋਏ ਆ ਤੇ ਡਿਸਚਾਰਜ ਹੋ ਕੇ ਹੁਣ ਮੇਰੀ GB ਪੰਤ ਹਸਪੀਟਲ 'ਚ ਵੀ ਗੱਲ ਹੁਣੇ ਮੈਂ ਕੀਤੀ ਆ ਡਾਕਟਰ ਸਾਹਿਬ ਨਾਲ, ਤੇ ਸ਼ਾਮੀ 5 ਵਜੇ ਫਿਰ ਵਿਰਕ ਸਾਹਿਬ ਦੀ ਡਿਊਟੀ ਲਗਾਈ ਆ, ਉਹਨਾਂ ਨਾਲ ਮੇਰੀ ਗੱਲ ਹੋ ਗਈ ਆ। ਉੱਥੇ ਉਹਨਾਂ ਨੂੰ ਦੁਬਾਰਾ ਐਡਮਿਟ ਕਰਾਇਆ ਜਾਏਗਾ ਫਰਦਰ ਉਹਨਾਂ ਦੀ ਟ੍ਰੀਟਮੈਂਟ ਦੇ ਲਈ। ਸੋ ਜਿੱਥੇ ਵੀ ਇਹ ਤੇ ਇਲਾਜ ਦੀ ਗੱਲ ਹੈ, ਲੀਗਲ ਤੌਰ ਦੇ ਉੱਤੇ ਸਾਡੀ ਲੀਗਲ ਟੀਮ ਹੈ ਉਹ ਬਿਲਕੁਲ ਤਿਆਰ ਹੈ, ਕਿਉਂਕਿ ਹਜੇ ਫਿਲਹਾਲ ਜੋ ਮਸਲਾ ਹੈ ਉਹ ਸਰਕਾਰੀ ਸਟੇਟ ਵਰਸਸ ਹੈਗਾ, ਤੇ ਜਿੱਥੇ ਵੀ ਸਾਡੀ ਲੀਗਲ ਟੀਮ ਦੀ ਲੋੜ ਹੋਏਗੀ ਅਸੀਂ ਬਿਲਕੁਲ ਇਹਦੇ 'ਚ ਲੀਗਲੀ ਪੂਰੀ ਮਦਦ ਕਰਾਂਗੇ, ਇਨਸ਼ੋਰ ਕਰਾਂਗੇ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਕਲਪਰੇਟ ਹੈ ਉਹਨਾਂ ਨੂੰ ਬਿਲਕੁਲ 307 ਦਾ ਜੋ ਮੁਕੱਦਮਾ ਹੈ ਉਹਦੇ 'ਤੇ 302 ਦਾ ਜੋ ਮੁਕੱਦਮਾ ਹੈ ਉਹ 'ਤੇ ਸਜ਼ਾ ਹੋਏ ਉਹਨਾਂ ਨੂੰ ਪੂਰੀ। ਇੱਥੇ ਇੱਕ ਚੀਜ਼ ਮੈਂ ਅੱਜ ਪਰਿਵਾਰ ਨਾਲ ਇੰਟਰਵਿਊ ਕਰਕੇ ਆ ਰਿਹਾ ਇਸ ਵੇਲੇ, ਉਹਨਾਂ ਦਾ ਕਹਿਣਾ ਹੈਗਾ ਕਿ ਪੁਲਿਸ ਉਹਨਾਂ ਦੇ ਬਿਲਕੁਲ ਕੋਆਪਰੇਟ ਨਹੀਂ ਕਰ ਰਹੀ। ਅੱਜ 1 ਤਰੀਕ ਤੋਂ ਲੈ ਕੇ ਅੱਜ 9 ਤਰੀਕ ਹੋ ਗਈ ਹੈਗੀ, ਜਦੋਂ ਮੈਂ ਆਪ ਜੀ ਨਾਲ ਵੀ ਗੱਲ ਕਰ ਰਿਹਾ, ਪੁਲਿਸ ਨੇ ਹਾਲੇ ਤੱਕ ਉਹਨਾਂ ਦੇ ਬਿਆਨ ਨਹੀਂ ਲਿੱਤੇ। 3 ਬੰਦੇ ਜਿਨ੍ਹਾਂ ਦੀ ਗ੍ਰਿਫਤਾਰੀ ਹੈ, ਜਿਸ ਪਰਿਵਾਰ ਨੇ ਉਸ ਸ਼ਖਸ ਦਾ ਨਾਮ ਲਿੱਤਾ, ਸੋਨੂ ਨਾਮ ਦਾ ਮੁੰਡਾ ਹੈਗਾ, ਉਹਨੂੰ ਅੱਜ ਜ਼ਮਾਨਤ ਮਿਲ ਗਈ ਹੈ। ਇਸ ਤਰੀਕੇ ਨਾਲ ਕਿਤੇ ਨਾ ਕਿਤੇ ਦਿਖਦਾ ਹੈਗਾ ਕਿ ਸਰਕਾਰਾਂ ਕਹਿ ਲਈਏ, ਪ੍ਰਸ਼ਾਸਨ ਕਹਿ ਲਈਏ, ਸਿੱਖਾਂ ਨੂੰ ਉਹਨਾਂ ਦੇ ਹੱਕ ਦੇਣ ਨੂੰ ਤਿਆਰ ਨਹੀਂ ਹੈਗੇ ਕਿ ਜਿਸ ਬੰਦੇ ਦੇ ਉੱਤੇ 307 ਦਾ ਕੇਸ ਦਰਜ ਹੋਵੇ ਉਹਨੂੰ ਜ਼ਮਾਨਤ ਮਿਲ ਗਈ, ਔਰ ਪੁਲਿਸ ਹਾਲੇ ਤੱਕ ਜੋ ਮਤਲਬ ਪਰਿਵਾਰ ਦੇ ਔਨ ਕੈਮਰਾ ਅਲਾਉਜ਼ ਕਹਿੰਦੇ ਕਿ ਸਾਡੇ ਨਾਲ ਪੁਲਿਸ ਦਾ ਜਿਹੜਾ ਵਤੀਰਾ ਹੈਗਾ ਬੜਾ ਹੀ ਬਦਤਮੀਜ਼ੀ ਵਾਲਾ ਹੈਗਾ, ਔਰ ਹਾਲੇ ਤੱਕ ਸਾਡੇ ਬਿਆਨ ਵੀ ਦਰਜ ਨਹੀਂ ਕੀਤੇ। ਨਹੀਂ ਦੇਖੋ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਜਦੋਂ DCP ਖੁਦ ਇੰਟਰਵੀਨ ਕੀਤਾ ਔਰ ਉਸ ਨੂੰ ਪਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਪਿੱਛੇ ਪੈਰਵਾਈ ਕਰ ਰਹੀ ਆ, ਸੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਉਹ ਪੁਲਿਸ ਨਾ ਕਰੇ, ਕਿਉਂਕਿ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਹੈ। ਉਹ ਆਪਣੇ ਟਾਈਮ ਦੇ ਨਾਲ ਜਿਹੜੀ ਸਟੇਟਮੈਂਟਾਂ ਵੀ ਉਹਨਾਂ ਲੈਣੀਆਂ ਸਾਰਾ ਕੁਝ ਲੈਣਗੇ। ਇਹ ਇਨਸ਼ੋਰ ਕਰਾਂਗੇ ਕਿ ਇਸ ਕੇਸ ਦੇ ਵਿੱਚ ਜਿਹੜੇ ਕਲਪਰੇਟ ਹੈ ਉਹਨਾਂ ਨੂੰ ਸਜ਼ਾ ਮਿਲੇਗੀ, ਬਿਲਕੁਲ 100% ਸਜ਼ਾ ਮਿਲੇਗੀ, ਕਿਸੇ ਵੀ ਸੂਰਤ ਦੇ ਵਿੱਚ ਬਖਸ਼ੇ ਨਹੀਂ ਜਾਣਗੇ। ਲੇਕਿਨ ਇਹ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਅਗਰ ਪੁਲਿਸ ਹੁਣ ਵੀ ਅਗਰ ਕੋਆਪਰੇਟ ਨਹੀਂ ਕਰੇਗੀ ਤੇ ਫਿਰ ਕਦੋਂ ਕਰੇਗੀ? ਪੁਲਿਸ ਬਿਲਕੁਲ 100% ਕੋਆਪਰੇਟ ਕਰੇਗੀ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਜਗਦੀਪ ਸਿੰਘ ਕਾਲੋ ਜੀ ਨੇ ਜ਼ਿਕਰ ਕੀਤਾ ਹੈਗਾ ਔਰ ਮੈਂਸ਼ਨ ਕੀਤਾ ਹੈਗਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਪਰਿਵਾਰ ਦੇ ਬਿਲਕੁਲ ਨਾਲ ਖਲੋਤੀ ਹੈ, ਉਹ ਚਾਹੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਕਹੀਏ, ਲੀਗਲ ਤੌਰ ਦੇ ਉੱਤੇ ਕਹੀਏ, ਉਸ ਪਰਿਵਾਰ ਨੂੰ ਜਦੋਂ ਵੀ ਕੋਈ ਲੋੜ ਪੈਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਿਵਾਰ ਦੇ ਨਾਲ ਹੈ। ਇਸ ਮਸਲੇ ਦੀ ਅਗਲੀ ਅਪਡੇਟ ਲੈ ਕੇ ਅਸੀਂ ਤੁਹਾਡੇ ਸਾਰਿਆਂ ਕੋਲ ਦੁਬਾਰਾ ਹਾਜ਼ਰ ਹੋਵਾਂਗੇ। ਲੈਣੇ ਸਰਦਾਰ ਜਗਦੀਪ ਸਿੰਘ ਤੋਂ ਇਜਾਜ਼ਤ। ਜਗਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।